ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਟਰੱਕਿੰਗ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਭਨਾਂ ਨੂੰ ਜੀ ਆਇਆਂ ਨੂੰ। ਅੱਜ 17 ਦਸੰਬਰ ਦਿਨ ਹੈਗਾ ਹੈ ਜੀ ਵੀਰਵਾਰ, ਅਤੇ ਮੇਰੇ ਨਾਲ ਜਿਹੜੀ ਗੱਲਬਾਤ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਰਾਈਟ ਨਾਓ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸੋਤਿਓ ਅੱਜ ਦਾ ਜਿਹੜਾ ਵੀਰਵਾਰ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਪਾਂ ਟਰੱਕਿੰਗ ਬਾਰੇ ਜਿਹੜਾ ਆ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਸੋ ਤੁਹਾਡਾ ਵੀ ਜੇ ਟਰੱਕਿੰਗ ਦੇ ਨਾਲ ਕੋਈ ਸਵਾਲ ਹੋਵੇ ਤੁਸੀਂ ਜਿਹੜਾ ਜੀ ਕਾਲ ਕਰ ਸਕਦੇ ਹੋ। ਸਟੂਡੀਓ 'ਚ ਜਿਹੜਾ ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਦੇ ਉੱਤੇ। ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਦਿੱਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਉਹਨਾਂ ਦੇ ਆਫਿਸ ਨੰਬਰ 408 272 2500। ਇਸ ਮੌਕੇ ਕਵਰ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਬੂਟਾ ਸਿੰਘ ਏਹਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਵਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਵੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਲਵੇਨੀਆ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਜਸਪਾਲ ਸਿੰਘ ਸੈਲ ਬ੍ਰਦਰਜ਼ ਇੰਡੀਆਨਾ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਇਸ ਤੋਂ ਪਹਿਲਾਂ ਜਿਹੜਾ ਆਪਾਂ ਟਰੈਕਿੰਗ ਦੇ ਬਾਰੇ ਗੱਲਬਾਤ ਜਿਹੜਾ ਜੀ ਕਰੀਏ, ਅਤੇ ਅੱਜ ਦੱਸ ਜਾਏ ਵੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਫੇਸਬੁੱਕ ਦੇ ਬਾਹਰ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਉੱਥੇ ਮੈਨਲੋ ਪਾਰਕ ਦੇ ਬਾਹਰ। ਉਹ ਇਸ ਕਰਕੇ ਵੀ ਫੇਸਬੁੱਕ ਵਾਲਿਆਂ ਨੇ, ਇੰਸਟਾਗ੍ਰਾਮ ਵਾਲਿਆਂ ਨੇ ਰਾਈਟ ਨਾਓ ਚੱਲ ਰਹੇ ਜਿਹੜੇ ਫਾਰਮਰ ਪ੍ਰੋਟੈਸਟ ਦੇ ਕਈ ਹੈਸ਼ਟੈਗ ਅਤੇ ਇਹਨਾਂ ਦਾ ਜਿਹੜਾ ਕੰਟੈਂਟ ਆ ਉਸ ਨੂੰ ਦਬਾਉਣ ਦੇ ਲਈ, ਉਸ ਨੂੰ ਰੋਕਣ ਦੇ ਲਈ, ਲੋਕਾਂ ਤੱਕ ਉਹ ਜ਼ਿਆਦਾ ਨਾ ਪਹੁੰਚੇ, ਉਸ ਨੂੰ ਜਿਹੜਾ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸੋ ਉਸ ਦੇ ਵਿਰੋਧ ਦੇ ਵਿੱਚ ਉਸ ਦੇ ਬਾਹਰ ਜਿਹੜਾ ਆ ਉੱਥੇ ਰੋਸ ਪ੍ਰਦਰਸ਼ਨ ਪ੍ਰੋਟੈਸਟ ਜਿਹੜੇ ਆ ਉਹ ਅੱਜ ਦੁਪਹਿਰ ਨੂੰ 2 ਵਜੇ ਜਿਹੜਾ ਆ ਉੱਥੇ ਮੈਨਲੋ ਪਾਰਕ ਦੇ ਵਿੱਚ, ਜਿੱਥੇ ਫੇਸਬੁੱਕ ਦਾ ਹੈੱਡਕੁਆਟਰਸ ਆ ਉਸ ਦੇ ਬਾਹਰ ਉੱਥੇ ਰੱਖਿਆ ਗਿਆ। ਸੋ ਜ਼ਰੂਰ ਜਿਹੜਾ ਜੀ ਹੁਮ ਹੁਮਾ ਕੇ ਉੱਥੇ ਜਿਹੜੇ ਪਹੁੰਚੋ ਜਿਹੜੇ ਵੀ ਉੱਧਰ ਨਜ਼ਦੀਕ ਰਹਿੰਦੇ ਨੇ। ਅਤੇ ਬਾਕੀ ਜੇ ਟਰੱਕਿੰਗ ਬਾਰੇ ਵੀ ਤੁਸੀਂ ਕੋਈ ਸਵਾਲ ਜਾਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਦੇ ਉੱਤੇ। ਅਤੇ ਟਰੱਕਿੰਗ ਬਾਰੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਰਮਨ ਜੀ ਦੱਸਦੇ ਜਾਈਏ ਵੀ ਨਾਰਥ ਈਸਟ ਦੇ ਵਿੱਚ ਵੱਡਾ ਵਿੰਟਰ ਸਟੋਰਮ ਜਿਹੜਾ ਹੈ ਜੀ ਉਹ ਆ ਰਿਹਾ ਹੈਗਾ ਆ। 3 ਫੁੱਟ ਤੱਕ ਸਨੋ ਜਿਹੜੀ ਆ ਉੱਥੇ ਪੈ ਸਕਦੀ ਆ। ਸੋ ਉਸ ਇਲਾਕੇ ਦੇ ਵਿੱਚ ਇਹਦਾ ਮਤਲਬ ਆ ਵੀ ਆਵਾਜਾਈ ਦੇ ਉੱਤੇ, ਟਰੱਕਿੰਗ ਦੇ ਉੱਤੇ ਸਾਰੇ ਕਿਤੇ ਹੀ ਅਸਰ ਪਵੇਗਾ। ਜੀ ਬਿਲਕੁਲ, ਜਿਹੜਾ ਸਟੋਰਮ ਹੈਗਾ ਕਾਫੀ ਪਾਵਰਫੁਲ ਦੱਸਿਆ ਜਾ ਰਿਹਾ। ਸੋ ਕੋਸ਼ਿਸ਼ ਕਰੋ ਵੀ ਆਪਣੀ, ਜੇ ਤੁਸੀਂ ਉਸ ਏਰੀਏ 'ਚ ਜਾ ਰਹੇ ਆ ਅਤੇ ਉਹਦੇ ਵਿੱਚ ਆਪਣੀ ਪੂਰੀ ਜਿਹੜੀ ਆ ਤਿਆਰੀ ਕਰਕੇ ਜਾਓ। ਅਤੇ ਜਿਹੜੀਆਂ ਵਿੰਟਰ ਸਟੋਰਮ ਦੀਆਂ ਕੰਡੀਸ਼ਨਸ ਹੈਗੀਆਂ ਉਹ ਹਮੇਸ਼ਾ ਚੈੱਕ ਕਰੋ ਆਪਣੇ ਫੋਨ 'ਤੇ ਵੀ ਅਤੇ ਵੈਬਸਾਈਟ 'ਤੇ ਵੀ, ਜਿਹੜੀ ਸਟੇਟ 'ਚੋਂ ਨਿਕਲਦੇ ਆ, ਕਿਉਂਕਿ pretty much ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਉਹ ਆਪਣੀਆਂ ਔਨਲਾਈਨ ਇਨਫੋਰਮੇਸ਼ਨ ਅੱਜ ਜਿਹੜੀਆਂ ਉਹ ਹਮੇਸ਼ਾ ਜਿਹੜੀਆਂ ਅਪਡੇਟ ਕਰਕੇ ਰੱਖਦੀਆਂ ਜੀ। ਸੋ ਆਪਾਂ ਟਰੱਕਿੰਗ ਬਾਰੇ ਵੀ ਜੇ ਗੱਲ ਕਰਦੇ ਜਾਈਏ ਰਮਨ ਜੀ, ਸੋ ਕੀ ਹਾਲਾਤ ਰਹੇ ਪਿਛਲੇ ਵੀਕ ਤੋਂ ਲੈ ਕੇ ਹੁਣ ਤੱਕ ਟਰੱਕਿੰਗ ਇੰਡਸਟਰੀ ਦੇ ਵਿੱਚ, ਖਾਸ ਕਰਕੇ ਸਪੌਟ ਰੇਟਸ ਵਗੈਰਾ ਨੂੰ ਲੈ ਕੇ? ਬਿਲਕੁਲ, ਅੱਜ ਕੱਲ੍ਹ ਸਪੌਟ ਮਾਰਕੀਟ ਜਿਹੜੀ ਹੈਗੀ ਆ ਅਲਟੀਮੇਟਲੀ ਥੋੜ੍ਹੀ ਸਲੋ ਹੋਈ ਹੈਗੀ ਆ। ਇਸ ਵੇਲੇ ਜਿਹੜੇ ਕਿ ਨੋਰਮਲ ਰੇਟਸ ਹੈਗੇ ਆ ਉਹ ਆ ਚੁੱਕੇ ਆ ਉੱਥੇ, ਕਿਉਂਕਿ ਜਿਹੜਾ ਆਮ ਤੌਰ 'ਤੇ ਥੈਂਕਸਗਿਵਿੰਗ ਤੋਂ ਬਾਅਦ ਜਿਹੜਾ ਆਪਣੀ ਕੈਲੀਫੋਰਨੀਆ ਦੀ ਪ੍ਰੋਡਿਊਸ ਮਾਰਕੀਟ ਹੁੰਦੀ ਆ ਉਹ ਸਲੋ ਡਾਊਨ ਹੋ ਜਾਂਦੀ ਆ। ਅਤੇ ਇਸ ਕਰਕੇ ਜਿਹੜੇ ਸਪੌਟ ਮਾਰਕੀਟ ਰੇਟ ਹੈਗੇ ਆ ਉਹ ਕਾਫੀ ਥੱਲੇ ਆਏ ਹੈਗੇ ਆ। ਐਂਡ ਫਿਰ ਜਿਹੜਾ ਇੱਕ ਸਿਸਟਮੈਟਿਕ ਢੰਗ ਦੇ ਨਾਲ ਜਿਹੜਾ ਸਾਰਾ ਕੁਛ ਚੱਲਦਾ ਹੁੰਦਾ ਉਸ ਹਿਸਾਬ ਨਾਲ ਸਾਰਾ ਕੰਮ ਚੱਲ ਰਿਹਾ ਹੈਗਾ। ਸੋ ਇਸ ਵੇਲੇ ਜੇ ਕਹੀਏ ਤਾਂ ਯੈਸ ਡੈਫੀਨੇਟਲੀ ਜਿਹੜੀ ਮਾਰਕੀਟ ਹੈਗੀ ਆ ਕਾਫੀ ਸੌਫਟ ਹੋਈ ਹੈਗੀ ਆ ਅਤੇ ਰੇਟਸ ਹੈਗੇ ਆ ਉਹ ਕਾਫੀ ਥੱਲੇ ਆਏ ਹੈਗੇ ਆ। ਸੋ ਇਸੇ ਕਰਕੇ ਜਿਹੜਾ ਇਹ ਸਿਸਟਮੈਟਿਕ ਹੈਗਾ। ਅਤੇ ਬਾਕੀ ਜੇ ਦੂਜੇ ਬੰਨੇ ਕਹੀਏ ਤਾਂ ਰਾਜਸਥਾਨ ਜਿਹੜਾ ਆਪਣਾ ਹੈਗਾ ਟਰੱਕਾਂ ਦੀ ਜਿਹੜੀ ਇਸ ਵੇਲੇ ਨਵੇਂ ਟਰੱਕ ਹੈਗੇ ਆ ਜਾਂ ਟ੍ਰੇਲਰਸ ਹੈਗੇ ਆ
ਉਹਨਾਂ ਦੀ ਸ਼ਾਰਟੇਜ ਡੈਫੀਨੇਟਲੀ ਦੇਖਣ 'ਚ ਮਿਲ ਰਹੀ ਹੈ ਕਿ ਸ਼ਾਰਟੇਜ ਆ ਕਾਫੀ ਇਸ ਵੇਲੇ ਟਰੱਕਸ ਨਹੀਂ ਮਿਲ ਰਹੇ ਹੈਗੇ। ਸੋ ਜਿਹੜੀ ਯੂਜ਼ ਟਰੱਕਾਂ ਦੀ ਮਾਰਕੀਟ ਹੈਗੀ ਆ ਉਹ ਵੀ ਥੋੜ੍ਹੀ ਸਟਰੋਂਗ ਹੈਗੀ ਆ ਇਸ ਵੇਲੇ। ਸੋ ਓਵਰਆਲ ਜੇ ਆਪਾਂ ਟਰੱਕ ਲੋਡ ਦੀ ਗੱਲ ਕਰੀਏ ਤਾਂ ਸਲੋ ਡਾਊਨ ਹੋਇਆ ਹੈਗਾ, ਪਰ ਜੇ ਆਪਾਂ ਦੂਜੇ ਬੰਨੇ ਗੱਲ ਕਰੀਏ ਟਰੱਕਿੰਗ ਇੰਡਸਟਰੀ ਓਵਰਆਲ ਦੀ, ਤੇ ਟਰੱਕਿੰਗ ਇੰਡਸਟਰੀ ਓਵਰਆਲ ਜਿਹੜੀ ਆ ਉਹ ਕਾਫੀ ਸਟਰੋਂਗ ਹੈਗੀ ਆ। ਤੇ ਆਪਾਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਚੱਲ ਕੇ ਆਪਾਂ ਥੋੜ੍ਹੀ ਜਿਹੀ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਟਰੱਕਿੰਗ ਇੰਡਸਟਰੀ 'ਚ ਇਸ ਵੇਲੇ ਜੀ ਕਰੰਟਲੀ ਆ ਰਹੀਆਂ ਹੈਗੀਆਂ ਉਹਦੇ ਬਾਰੇ 'ਚ ਵੀ ਆਪਾਂ ਗੱਲ ਕਰਾਂਗੇ। ਜੀ ਬਿਲਕੁਲ। ਅਤੇ ਸਰੋਤਿਓ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋਵੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408-272 5200 4082725200 ਦੇ ਉੱਤੇ। ਅਤੇ ਰਮਨ ਜੀ ਆਪਣੇ ਨਾਲ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੀਆਂ ਵੀ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਹਰਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭੈਣਾਂ ਨੂੰ ਸਾਰੇ ਵੀਰ ਭੈਣ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਮੈਂ ਸਿਰਫ ਕੁਇਕਲੀ ਇੰਨਾ ਦੱਸਣਾ ਚਾਹੁੰਦਾ ਕਿ ਆਉਂਦੇ ਐਤਵਾਰ ਨੂੰ ਮੋਦੀ ਭਗਤਾਂ ਵੱਲੋਂ ਇੱਕ ਕਿਸਾਨਾਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ, ਕਾਰ ਰੈਲੀ LA ਦੇ ਵਿੱਚ। ਮੈਂ ਉਹਦੇ ਬਾਰੇ ਸਾਰਾ ਤੁਹਾਨੂੰ ਐਡਰੈਸ ਸਾਰਾ ਕੁਝ ਦੱਸ ਦਿੰਦਾ। ਤੇ ਅਸੀਂ ਸਾਰਿਆਂ ਨੇ ਬੜੇ ਹੀ ਸਤਿਕਾਰਯੋਗ ਤੇ ਪਿਆਰ ਦੇ ਨਾਲ, ਨਿਮਰਤਾ ਦੇ ਨਾਲ ਉਸ ਚੀਜ਼ ਰੈਲੀ ਨੂੰ ਅਪੋਜ਼ ਕਰਨਾ LA ਦੇ ਵਿੱਚ। ਤੇ ਉਹਦੇ ਬਾਰੇ ਮੈਂ ਲਿੰਕ ਪਾ ਦਿੰਦਾ ਫੇਸਬੁੱਕ। ਇੰਨਾ ਹੀ ਦੱਸਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਿਲਕੁਲ, ਇਹ ਵੀ ਚੀਜ਼ ਜਿਹੜੀ ਰਾਈਟ ਨਾਓ ਸਾਹਮਣੇ ਜਿਹੜੀ ਉਹ ਆ ਰਹੀ ਆ। ਤੁਸੀਂ ਹੁਣ ਦੇਖੋ ਵੀ ਇੱਕ ਪਾਸੇ ਤਾਂ ਉਹ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ, ਅਤੇ ਬਾਹਰ ਬੈਠੇ ਜਿਹੜੇ ਉਹ ਲੋਕ ਨੇ ਹੁਣ ਧੱਕੇ ਦੇ ਨਾਲ ਵੀ ਸਪੋਰਟ ਜਿਹੜਾ ਜੀ ਇੰਡੀਆ ਨੂੰ ਸਪੋਰਟ ਕਰਨੀ ਹੈ, ਅਤੇ ਫਾਰਮਰਸ ਦੀ ਕਿਉਂ ਨਹੀਂ ਸਪੋਰਟ ਕਰਦੇ ਜੇ ਅਸਲ ਦੇ ਵਿੱਚ ਜੇ ਤੁਸੀਂ ਸਪੋਰਟ ਕਰਨਾ ਚਾਹੁੰਦੇ ਆ। ਸੋ ਉਹਨਾਂ ਨੂੰ ਇਹ ਨਾ ਜਰਿਆ ਨਹੀਂ ਜਾ ਰਿਹਾ ਉਹਨਾਂ ਤੋਂ ਵੀ ਕਿਉਂ ਇਹਨਾਂ ਦੇ ਹੱਕ ਦੇ ਵਿੱਚ, ਜਿਹੜੇ ਕਿਸਾਨਾਂ ਦੇ ਹੱਕ 'ਚ ਇੰਨੀਆਂ ਰੈਲੀਆਂ ਹੋ ਰਹੀਆਂ। ਕਿਉਂਕਿ ਸ਼ਨੀਚਰਵਾਰ ਨੂੰ ਇੱਕ ਵਾਰੀ ਫਿਰ ਕੈਲੀਫੋਰਨੀਆ ਦੀ ਕੈਪੀਟਲ ਸੈਕਰਾਮੈਂਟੋ ਦੇ ਵਿੱਚ ਇੱਕ ਹੋਰ ਵੱਡੀ ਕਾਰ ਰੈਲੀ ਜਿਹੜੀ ਉਹ ਹੋਣ ਜਾ ਰਹੀ ਆ। ਸੋ ਉਸ ਚੀਜ਼ਾਂ ਤੋਂ ਜਿਹੜੀਆਂ ਇਹਨਾਂ ਨੂੰ ਇਸ ਟਾਈਮ ਮਿਰਚਾਂ ਜਿਹੜੀਆਂ ਲੱਗਣ ਡੀਆਂ ਆ। ਸੋ ਇਸ ਕਰਕੇ ਜਿਹੜੇ ਆ ਇਹਨਾਂ ਨੇ ਹੱਕ ਦੇ ਵਿੱਚ ਕਰਨੀ ਆ। ਅਤੇ ਬਿਲਕੁਲ ਜਿੱਦਾਂ ਇਹਨਾਂ ਨੇ ਕਿਹਾ ਪ੍ਰੋਟੈਸਟ ਜਿਹੜਾ ਤੁਸੀਂ ਉਸ ਦੇ ਬਾਹਰ ਜਾ ਕੇ ਜਿਹੜਾ ਇਹਨਾਂ ਦੇ ਰੈਲੀ ਦੇ ਬਾਹਰ ਜਿਹੜਾ ਤੁਸੀਂ ਜ਼ਰੂਰ ਕਰਨ ਦੇ ਲਈ ਪਹੁੰਚਣਾ ਹੈ। LA ਦੇ ਵਿੱਚ ਇਹਨਾਂ ਨੇ ਰੱਖੀ ਹੈਗੀ ਆ। ਅਤੇ ਰਮਨ ਜੀ ਜੇ ਆਪਣੀ ਅਗਲੀ ਗੱਲ ਕਰਦੇ ਜਾਈਏ, FMCSA ਨੇ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦੇ ਲਈ ਕੁਛ ਰੂਲਸ ਦੇ ਵਿੱਚ ਰਿਲੈਕਸੇਸ਼ਨ ਕੀਤੀ ਆ। ਜੀ ਬਿਲਕੁਲ, ਇਹ ਇੱਕ ਬੜੀ ਪ੍ਰੋਬਲਮ ਸੀਗੀ 2019 ਦੇ ਵਿੱਚ ਜਦੋਂ ਆਈ ਸੀਗੀ ਕਿ ਜਦੋਂ ਕਮਰਸ਼ੀਅਲ ਲਾਇਸੈਂਸ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਡੇਟ ਸੀਗੀਆਂ ਨਹੀਂ ਮਿਲਦੀਆਂ ਸੀਗੀਆਂ ਤੁਹਾਨੂੰ ਸਕਿੱਲ ਟੈਸਟ ਦੀਆਂ, ਅਤੇ ਉੱਥੇ ਜਾ ਕੇ DMV ਦੇ ਵਿੱਚ ਮਹੀਨਿਆਂ ਬੱਧੀ ਸਮਾਂ ਲੱਗਦਾ ਸੀਗਾ। ਤੇ ਉਦੋਂ ਇਹ ਮੰਗ ਉੱਠੀ ਸੀਗੀ ਕਿ ਇਹਨੂੰ ਕਿਸ ਢੰਗ ਦੇ ਨਾਲ, ਕਿਸ ਤਰੀਕੇ ਦੇ ਨਾਲ ਇਹਨੂੰ ਨਜਿੱਠਿਆ ਜਾਵੇ, ਜਿਹੜੀਆਂ ਇਹ ਡਿਲੇਜ਼ ਹੈਗੀਆਂ ਇਹ ਕਿਸ ਢੰਗ ਨਾਲ ਕੀਤੀਆਂ ਜਾਣ। ਤੇ ਉਹਦੇ ਵਿੱਚ ਹੁਣ ਜਿਹੜਾ FMCSA ਨੇ ਰੂਲ ਦੇ ਵਿੱਚ ਰਿਲੈਕਸੇਸ਼ਨ ਕਰਨ ਜਾ ਰਹੀ ਆ ਕਿ ਜਿਹੜੇ ਥਰਡ ਪਾਰਟੀ ਜਿਹੜੀ ਆ ਉਹ ਸਕਿੱਲ ਟੈਸਟ ਜਿਹੜਾ ਆ ਥਰਡ ਪਾਰਟੀ ਨੂੰ ਉਹ ਦਿੱਤਾ ਜਾ ਰਿਹਾ ਆ, ਉਹ ਥਰਡ ਪਾਰਟੀ ਕਰ ਸਕਦੀ। ਜਿਹੜਾ ਸਕਿੱਲ ਟੈਸਟ ਪਹਿਲਾਂ DMV ਹੀ ਕਰ ਸਕਦੀ ਸੀ। ਸੋ ਇਹਦੇ ਵਿੱਚ ਹੁਣ ਦੋਨੋਂ ਪਾਸੇ ਦੇ ਜਿਹੜੇ ਇਹਦੇ ਹੱਕ ਦੇ ਵਿੱਚ ਆ ਤੇ ਇਹਦੇ ਵਿਰੋਧ ਦੇ ਵਿੱਚ ਆ, ਉਹ ਦੋਨੋਂ ਪਾਸੇ ਗੱਲ ਇਹ ਚੱਲ ਰਹੀ ਹੈ ਕਿ ਇਹਦੇ ਨਾਲ ਜਿਹੜਾ ਲਾਇਸੈਂਸਿੰਗ ਦੇ ਵਿੱਚ ਜਿਹੜਾ ਫਰਾਡ ਆ ਉਹ ਪਹਿਲਾਂ ਨਾਲੋਂ ਜ਼ਿਆਦਾ ਉਹਨੂੰ ਹੱਲਾਸ਼ੇਰੀ ਮਿਲੂਗੀ, ਕਿਉਂਕਿ ਥਰਡ ਪਾਰਟੀ ਜਿਹੜੀ ਸਕਿੱਲ ਟੈਸਟ ਕਰ ਰਹੀ ਆ ਉਹ ਕਿਸ ਤਰ੍ਹਾਂ ਸਕਿੱਲ ਟੈਸਟ ਕਰ ਰਹੀ ਆ, ਕੀ ਉਹਦੇ 'ਚ ਉਹਦਾ ਮਤਲਬ ਕਿ ਉਹਦਾ ਜਿਹੜਾ ਹਿੱਸਾ ਹੁੰਦਾ ਆ ਜਾਂ ਕਿੱਦਾਂ ਉਹ ਕਰਦੇ ਆ। ਸੋ ਉੱਥੇ ਇਸ ਚੀਜ਼ ਨੂੰ ਕਾਫੀ ਨਜ਼ਦੀਕੀ ਨਾਲ ਦੇਖਿਆ ਜਾ ਰਿਹਾ। ਪਰ ਦੂਜੇ ਬੰਨੇ ਇਹ ਵੀ ਦੇਖਣ ਦੀ ਲੋੜ ਹੈਗੀ ਆ ਕਿ ਜਿਹੜਾ ਇਹਦੇ ਕਰਕੇ ਕਿ ਇਹਦੀ ਦੇਰੀ ਕਰਕੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਸੀਗਾ ਕਿ ਆਲਮੋਸਟ ਤਕਰੀਬਨ 2.5 ਲੱਖ ਦੇ ਕਰੀਬ ਜਿਹੜੀਆਂ ਡਰਾਈਵਰ ਜੋਬ ਸੀਗੀਆਂ ਉਹ 2019 ਦੇ ਵਿੱਚ ਜਿਹੜੀਆਂ ਭਰੀਆਂ ਜਾਣੀਆਂ ਸੀਗੀਆਂ ਉਹ ਭਰੀਆਂ ਨਹੀਂ ਗਈਆਂ, ਕਿਉਂਕਿ ਡਰਾਈਵਰ ਲਾਇਸੈਂਸ ਟਾਈਮ ਨਾਲ ਨਹੀਂ ਮਿਲੇ ਜਾਂ ਉਹਨਾਂ ਦੇ ਸਕਿੱਲ ਟੈਸਟ ਟਾਈਮ ਨਾਲ ਨਹੀਂ ਹੋਏ। ਤੇ ਡੈਫੀਨੇਟਲੀ ਜਿਹੜਾ 2019 ਸੀਗਾ ਉਹਦੇ ਵਿੱਚ ਬਹੁਤ ਜ਼ਿਆਦਾ ਬੈਕਲੌਗ ਹੋ ਗਿਆ ਸੀ, ਤੇ ਉਸ ਤੋਂ ਬਾਅਦ 2020 ਦੇ ਵਿੱਚ ਫਿਰ ਕਰੋਨਾ ਨੇ ਬੈਕਲੌਗ ਕਰਤਾ, ਤੇ ਇਹ ਜਿਹੜਾ ਕੰਮ ਸੀਗਾ ਕਾਫੀ ਜਿਹੜਾ ਪਿੱਛੇ ਪੈ ਗਿਆ। ਸੋ ਇਹਨੂੰ ਜਿਹੜਾ ਆ ਇਸ ਵੇਲੇ ਇਹਦੇ ਲਈ ਜਿਹੜਾ ਨਵਾਂ ਜਿਹੜਾ ਰੂਲ ਰਿਲੈਕਸੇਸ਼ਨ ਕੀਤੀ ਗਈ ਹੈ ਕਿ ਜਿਹੜਾ ਸਕਿੱਲ ਟੈਸਟ ਹੈਗਾ ਆ ਉਹ ਥਰਡ ਪਾਰਟੀ ਨੂੰ ਕਰਨ ਦਿੱਤਾ ਜਾਊਗਾ, ਔਰ ਇਹ ਸਟੇਟ ਬਾਈ ਸਟੇਟ ਡਿਫਰੈਂਟ ਹੋਊਗਾ। ਹਰ ਇੱਕ ਸਟੇਟ ਦੀ ਆਪਣੀ ਜਿਹੜੀ ਆ ਉਹ ਮਤਲਬ ਕਿ ਉਹਦੀ ਆਪਣੀ ਇੱਛਾ ਹੋਊਗੀ ਕਿ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਆਪ ਕਰਨਾ ਜਾਂ ਥਰਡ ਪਾਰਟੀ ਨੂੰ ਦੇਣਾ ਹੈ। ਸੋ ਇਹ ਡੈਫੀਨੇਟਲੀ ਬਹੁਤ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਇਹਦੇ ਵਿੱਚ
ਡੈਫੀਨਿਟਲੀ ਜਿਹੜਾ ਫਰਾਡ ਦੇ ਚਾਂਸਸ ਆ ਉਹ ਹੋਰ ਜ਼ਿਆਦਾ ਵੱਧ ਜਾਂਦੇ ਆ। ਇਹ ਤਾਂ ਆਲਰੇਡੀ ਕਿੰਨੀ ਸਮੱਸਿਆ ਜਿਹੜੀ CDL ਨੂੰ ਲੈ ਕੇ ਕਿੰਨੇ ਤਰ੍ਹਾਂ ਦੇ ਜਿਹੜੇ ਐਲੀਗੇਸ਼ਨਸ ਆ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਲੱਗਦੇ ਆ। ਅਤੇ ਆਪਾਂ ਤਾਂ FMCSA ਦਾ ਇਹ ਦੇਖਿਆ ਵੀ ਉਹਨਾਂ ਨੇ ਤਾਂ ਜਿਹੜੀਆਂ EDL ਸੀਗੀਆਂ ELD ਸੌਰੀ ਜਿਹੜੀਆਂ ਉਹ ਵੀ ਸੈਲਫ ਅਟੈਸਟ ਕਰਨ ਨੂੰ ਕਿਹਾ ਸੀਗਾ ਵੀ ਕਹਿ ਦਿਓ ਜੀ ਸਭ ਕੁਛ ਹੈਗਾ ਅਤੇ ਸਭ ਕੁਛ ਹੈਗਾ ਆ ਸਾਰਾ ਕੁਛ ਠੀਕ ਆ। ਅਜੇ ਤੱਕ ਰਾਜਕਰਨ ਸੈਲਫ ਸਰਟੀਫਾਈਡ ਹੀ ਆ, ਅਜੇ ਤੱਕ ਕੋਈ ਥਰਡ ਪਾਰਟੀ ਉਹਨੂੰ ਸਰਟੀਫਾਈ ਕਰਨ ਵਾਲੀ ਨਹੀਂ ਆਈ ਹੈਗੀ, ਅਜੇ ਤੱਕ ਸੈਲਫ ਸਰਟੀਫਾਈਡ ਹੀ ਆ। ਤੇ ਇਹਦੇ ਨਾਲ ਇਹ ਜਿਹੜਾ ਰੂਲ ਦੇ ਵਿੱਚ ਰਿਲੈਕਸੇਸ਼ਨ ਕੀਤੀ ਗਈ ਆ, ਮੇਰੇ ਖਿਆਲ ਦੇ ਵਿੱਚ ਤਾਂ ਡੈਫੀਨੇਟਲੀ ਜਿਹੜੀ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਇਹਦੇ ਨਾਲ ਜਿਹੜੀ ਆ ਫਰਾਡ ਦੇ ਚਾਂਸਸ ਹੋਰ ਜ਼ਿਆਦਾ ਵੱਧ ਜਾਂਦੇ ਆ, ਬਿਲਕੁਲ ਉਹ ਸਹੀ ਹੈਗਾ। ਔਰ FMCSA ਨੇ ਐਕਸੈਪਟ ਵੀ ਕੀਤਾ ਕਿ ਕਾਫੀ ਜਿਹੜੇ ਸਾਨੂੰ ਕਾਮੈਂਟ ਪੀਰੀਅਡ ਦੇ ਵਿੱਚ ਜਿਹੜੇ ਕਾਮੈਂਟਸ ਆਏ ਹੈਗੇ ਆ ਉਹਦੇ ਵਿੱਚ ਜਿਹੜੇ ਇਹਦੇ ਹੱਕ 'ਚ ਵੀ ਆ, ਜਿਹੜੇ ਲੋਕੀ ਇਸ ਕਾਨੂੰਨ ਬਦਲ ਦੇ ਹੱਕ 'ਚ ਆ, ਉਹ ਵੀ ਇਹ ਗੱਲ ਨੂੰ ਮੰਨਦੇ ਆ ਕਿ ਇਹ ਜਿਹੜਾ ਕਾਨੂੰਨ ਹੈਗਾ ਇਹ ਫਰਾਡ ਦੇ ਵਿੱਚ ਵਾਧਾ ਕਰ ਸਕਦਾ ਹੈਗਾ। ਸੋ ਤੇ ਫਿਰ ਵੀ ਇਹ ਕਿਉਂ ਕਰ ਰਹੇ ਆ, ਫਿਰ ਵੀ ਇਹ ਕਿਉਂ ਕਰ ਰਹੇ? ਸਿਚੁਏਸ਼ਨ ਇਹ ਹੈਗੀ ਹੈ ਕਿ ਜਿਹੜੀ ਇਸ ਵੇਲੇ ਆਪਣੀ ਰਾਜਕਿਰਨ ਟਰੱਕਿੰਗ ਇੰਡਸਟਰੀ ਹੈਗੀ ਆ ਨਾ, ਜਿਹੜੀ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਗੱਲ ਕਰਾਂਗੇ ਟਰੱਕਿੰਗ ਇੰਡਸਟਰੀ ਵਿੱਚ ਹੋਰ ਇੱਕ ਡਾਇਰ ਸਿਚੁਏਸ਼ਨ ਜਿਹੜੀ ਇਸ ਵੇਲੇ ਬਣਦੀ ਜਾ ਰਹੀ ਆ। ਮੇਰੇ ਖਿਆਲ ਜਿਹੜੀ ਇਹ ਕੁਇਕ ਲਾਇਸੈਂਸਿੰਗ ਜਾਂ ਕੁਇਕ ਐਂਟਰੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਨਾ ਕਿਤੇ ਨਾ ਕਿਤੇ ਜਾ ਕੇ ਓਵਰਆਲ ਇੰਡਸਟਰੀ ਨੂੰ ਬਹੁਤ ਜ਼ਿਆਦਾ ਇਹ ਧੱਕਾ ਲਾਉਣ ਜਾ ਰਹੀ ਆ। ਓਵਰਆਲ ਇੰਡਸਟਰੀ ਦੇ ਉੱਤੇ ਕਾਫੀ ਜ਼ਿਆਦਾ ਅਸਰ ਕਰ ਰਹੀ ਹੈ ਕਿਉਂਕਿ ਜਿਹੜਾ ਡਰਾਈਵਰ ਇਸ ਵੇਲੇ ਹੈਗਾ ਨਾ ਉਹਦੀ ਸਿਚੁਏਸ਼ਨ, ਜਿਹੜਾ ਨਵਾਂ ਡਰਾਈਵਰ ਹੈਗਾ, ਮੈਂ ਸਾਰਿਆਂ ਦੀ ਨਹੀਂ ਗੱਲ ਕਰਦਾ, ਮੈਂ ਉਸ ਬੰਦਿਆਂ ਦੀ ਗੱਲ ਕਰਦਾ ਜਿਹੜੇ ਕਿ ਬਿਲਕੁਲ ਬ੍ਰੈਂਡ ਨਿਊ ਕੁਇਕਲੀ ਰਾਈਟ ਨਾਓ ਮਾਰਕੀਟ ਦੇ 'ਚ ਆਏ ਹੈਗੇ ਆ। ਕਿਉਂਕਿ ਇੱਕ ਇੰਡਸਟਰੀ ਦੇ ਇੱਕ ਸਟੈਂਡਰਡਸ ਹੁੰਦੇ ਆ, ਇੰਡਸਟਰੀ ਕਿਸੇ 'ਚ ਵੀ ਕੰਮ ਕਰਨ ਦੇ ਇੱਕ ਸਟੈਂਡਰਡਸ ਹੁੰਦੇ ਆ। ਸੋ ਇੰਡਸਟਰੀ ਸਟੈਂਡਰਡਸ ਜਿਹੜੇ ਆ ਉਹ ਨਹੀਂ ਫੋਲੋ ਕੀਤੇ ਜਾ ਰਹੇ ਆ, ਇੰਡਸਟਰੀ ਸਟੈਂਡਰਡਸ ਨੂੰ ਨਹੀਂ ਮੰਨਿਆ ਜਾ ਰਿਹਾ ਇਸ ਵੇਲੇ। ਜਿਹੜਾ ਵੀ ਕੋਈ ਜਿਹੜੀਆਂ ਕਾਮਨ ਪ੍ਰੋਬਲਮਸ ਹੈਗੀਆਂ ਇਸ ਵੇਲੇ, ਔਰ ਇਹ ਗੱਲ ਕਰਦੇ ਆ ਕਿ ਆਪਣੀ ਇੰਡਸਟਰੀ ਦੇ ਵਿੱਚ ਖਾਸ ਕਰਕੇ ਮੈਂ ਗੱਲ ਕਰਨ ਲੱਗਾ ਕਿ ਦੋਨੋਂ ਸਾਈਡ ਦਾ ਇਸ਼ੂਜ਼ ਹੈਗੇ ਆ, ਨਾ ਕਿ ਇਕੱਲੇ ਡਰਾਈਵਰਾਂ ਦੇ ਇਸ਼ੂ ਹੈਗੇ ਆ, ਟਰੱਕਿੰਗ ਕੰਪਨੀ ਦੇ ਵੀ ਇਸ਼ੂ ਹੈਗੇ ਆ। ਜਿਹੜੇ ਇਸ ਵੇਲੇ ਕਰੰਟ ਇਸ਼ੂਜ਼ ਰਾਜਕਰਨ ਆ ਰਹੇ ਆ ਕਿ ਡਿਮਾਂਡ ਕਰ ਰਹੇ ਹੈਗੇ ਆ ਕਿ ਜਿਹੜੀ ਵੇਜਸ ਦੀ ਡਿਮਾਂਡ ਹੈਗੀ ਆ, ਜਾਂ ਉਸ ਤੋਂ ਬਾਅਦ ਇੱਕ ਤਾਂ ਵੇਜਸ ਦੀ ਡਿਮਾਂਡ ਹੁੰਦੀ ਹੈ, ਇੱਕ ਤਾਂ ਹੁੰਦਾ ਵੀ ਮੈਨੂੰ ਇੰਨੇ ਪੈਸੇ ਚਾਹੀਦੇ ਆ। ਇੱਕ ਇਹ ਜਿਹੜੀ ਡਿਮਾਂਡ ਹੈਗੀ ਆ ਨਾ ਕਿ ਮੈਂ ਜਿੱਥੇ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਆ ਔਰ ਮਤਲਬ ਕਿ ਦਿਮਾਗ ਦੇ ਉੱਤੇ ਇੱਦਾਂ ਹੁੰਦਾ ਕਿ ਪਤਾ ਨਹੀਂ ਕੀ ਚੱਕਰ ਹੈ ਕਿ ਉੱਥੇ ਅੱਛਾ ਮੈਂ ਸਿਰਫ ਤੇ ਸਿਰਫ ਆਹ ਲੇਨ ਰਨ ਕਰਨੀ ਆ, ਮੈਂ ਸਿਰਫ ਇੱਥੇ ਤੋਂ ਇੱਥੇ ਜਾਣਾ ਆ, ਮੈਂ ਇੱਕ ਪਿਕਅਪ ਤੋਂ ਵੱਧ ਪਿਕਅਪ ਨਹੀਂ ਕਰਨੀ ਹੈਗੀ, ਮੈਂ ਕਿਤੇ ਵੇਟਿੰਗ ਟਾਈਮ ਨਹੀਂ ਕਰਨਾ ਹੈਗਾ, ਮੈਂ ਜੇ ਵਾਪਸ ਲੋਡ ਲੈ ਕੇ ਆ ਰਿਹਾ ਕੈਲੀਫੋਰਨੀਆ ਤੋਂ ਤੇ ਜੇ ਮੈਂ ਫ੍ਰਿਜ਼ਨੋ ਰਹਿਣਾ ਆ ਜਾਂ ਜੇ ਮੈਂ ਬੇਕਰਸਵਿਲ ਰਹਿਣਾ ਆ, ਮੈਂ LA ਆਪਣਾ ਬੇ ਏਰੀਏ ਲੋਡ ਲਾਉਣ ਨਹੀਂ ਜਾਣਾ ਹੈਗਾ। ਸੋ ਮੈਂ ਬੇਕਰਸਵਿਲ ਲਿਆ ਦੂੰਗਾ ਤੁਹਾਨੂੰ ਲੋਡ, ਬੇਕਰਸਵਿਲ ਤੋਂ ਬਾਅਦ ਤੁਸੀਂ ਆਪੇ ਉੱਥੇ ਲੈ ਕੇ ਜਾਣਾ ਆ। ਸੋ ਵੱਧ ਪਿਕਅਪ ਨਹੀਂ ਕਰਨੀਆਂ, ਵੇਟਿੰਗ ਟਾਈਮ ਨਹੀਂ ਕਰਨਾ, ਪ੍ਰੋਡਕਟ ਮੈਂ ਚੈੱਕ ਨਹੀਂ ਕਰਨਾ ਟਰੱਕ ਦੇ ਪਿੱਛੇ ਜਾ ਕੇ। ਇਹ ਚੀਜ਼ਾਂ ਜਿਹੜੀਆਂ ਨਾ ਇਹ ਬਹੁਤ ਜ਼ਿਆਦੀਆਂ ਦੁਵਿਧਾ ਪੈਦਾ ਕਰ ਰਹੀਆਂ ਹੈਗੀਆਂ ਜਿਹੜੀਆਂ ਨਾਰਮਲ ਟਰੱਕਿੰਗ ਇੰਡਸਟਰੀ ਦੇ ਵਿੱਚ ਟਰੱਕਿੰਗ ਕੰਪਨੀਆਂ ਹੈਗੀਆਂ। ਜਿਹੜੇ ਟਰੱਕਿੰਗ ਕੰਪਨੀਆਂ ਦੇ ਲਈ ਮੈਂ ਹੁਣ ਆ ਜਾਵਾਂ, ਹੁਣ ਉਹ ਟਰੱਕਿੰਗ ਕੰਪਨੀਆਂ ਸਿਚੁਏਸ਼ਨ ਕ੍ਰੀਏਟ ਕਰ ਰਹੀਆਂ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ ਨੇ ਅਨਐਕਸਪੈਕਟਡਲੀ ਬਹੁਤ ਜ਼ਿਆਦਾ ਟਰੱਕ ਲੈ ਲਏ ਹੈਗੇ ਆ ਔਰ ਉਹਨਾਂ ਦੇ ਕੋਲ ਡਰਾਈਵਰ ਸ਼ੋਰਟੇਜ ਹੈਗੀ ਆ, ਤੇ ਉਹ ਧੜਾਧੜ ਡਰਾਈਵਰ ਜਿਹੜੇ ਹਾਇਰ ਕਰ ਰਹੇ ਹੈਗੇ ਆ ਜਿਨ੍ਹਾਂ ਨੂੰ ਪ੍ਰੋਪਰ ਨੌਲੇਜ ਨਹੀਂ, ਔਰ ਉਹਨਾਂ ਨੂੰ ਫਿਰ ਉਹ ਕੀ ਕਰਦੇ ਆ ਕਿ ਥੋੜ੍ਹੀ ਜਿਹੀ ਐਕਸਟਰਾ ਸਰਵਿਸ ਦਿੰਦੇ ਆ ਕਿ ਕੋਈ ਨਹੀਂ ਤੂੰ ਲੋਡ ਇੱਥੇ ਯਾਰਡ ਤੱਕ ਲਿਆ, ਮੈਂ ਕੋਈ ਨਹੀਂ ਅੱਗੇ ਅਸੀਂ ਲਵਾ ਲਾਂਗੇ, ਜਾਂ ਤੂੰ ਚੱਲ ਇੱਕ ਪਿਕਅਪ ਨਾ ਕਰੀ ਇੱਕ ਪਿਕਅਪ ਕਰਕੇ ਲਿਆ ਦੂਜੀ ਅਸੀਂ ਕਰਕੇ ਲਿਆ ਉਹਨੇ। ਸੋ ਇੱਦਾਂ ਦੀਆਂ ਸਹੂਲਤਾਂ ਦੇ ਕੇ ਦੋਨੋਂ ਸਾਈਡ ਜਿਹੜੀਆਂ ਨਾ, ਚਾਹੇ ਉਹ ਡਰਾਈਵਿੰਗ ਇੰਡਸਟਰੀ ਡਰਾਈਵਰ ਹੈਗੇ ਆ, ਚਾਹੇ ਉਹ ਟਰੱਕਿੰਗ ਕੰਪਨੀ ਹੈਗੀ ਆ, ਦੋਨੋਂ ਪੱਖ ਜਿਹੜੇ ਆ ਨਾ ਉਹ ਇਹਨੂੰ ਆਉਣ ਵਾਲੀ ਇੰਡਸਟਰੀ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਖਰਾਬ ਕਰੀ ਜਾ ਰਹੇ ਆਪਣੇ ਆਪ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇੱਕ ਕਾਮਨ ਵਰਕ ਐਥਿਕਸ ਹੁੰਦੇ ਆ ਕਿ ਜਿਹੜਾ ਡਰਾਈਵਰ ਅਸੀਂ ਕੰਮ ਕੀਤਾ ਬਥੇਰਾ ਟਰੱਕਿੰਗ ਇੰਡਸਟਰੀ, ਜਦੋਂ ਜਿਹੜਾ ਡਰਾਈਵਰ ਲੋਡ ਚੁੱਕ ਕੇ ਲੈ ਕੇ ਆਉਂਦਾ ਉਦੋਂ ਹੁੰਦਾ ਸੀ ਜਿਹੜਾ ਲੋਡ ਚੱਕ ਕੇ ਲੈ ਕੇ ਆਊਗਾ ਉਹ ਹੀ ਲਾ ਕੇ ਆਊਗਾ, ਜਾਂ ਜਿਹੜਾ ਲੋਡ ਜੋ ਵੀ ਜਿੱਦਾਂ ਵੀ ਜਿਹਦੇ ਨਾਂ ਤੇ ਲੋਡ ਹੈ ਉਹੀ ਆ। ਅੱਜ ਕੱਲ੍ਹ ਤਾਂ ਇੰਨਾ ਜ਼ਿਆਦਾ ਕੰਮ ਖਰਾਬ ਹੋ ਚੁੱਕਾ, ਮਤਲਬ ਕਿ ਨਵੇਂ ਡਰਾਈਵਰ ਜਿਹੜੇ ਆ ਉਹ ਇਹ ਗੱਲ ਕਹਿ ਰਹੇ ਆਣ ਕੇ ਕਿ ਮੈਂ ਯਾਰ ਤੁਹਾਡੀ ਇੱਕ ਜੋਬ ਰਿਸਪੋਂਸਿਬਿਲਿਟੀ ਆ, ਜਦੋਂ ਤੁਸੀਂ ਇੱਥੋਂ ਮੰਨ ਲਓ ਕਿ ਈਸਟ ਕੋਸਟ ਤੇ ਲੋਡ ਲਾਉਣ ਗਏ ਆ, ਉੱਥੇ ਜਾ ਕੇ ਤੁਸੀਂ
ਮੰਨ ਲਓ ਕਿ ਅੱਜ ਤੁਸੀਂ ਲੋਡ ਤੁਹਾਡਾ ਕੱਲ ਸਵੇਰੇ 3 ਵਜੇ ਲੋਡ ਲੱਥਣਾ ਹੈ, ਤੁਸੀਂ ਅੱਜ 4 ਵਜੇ ਪਹੁੰਚ ਗਏ ਆ, ਤੁਸੀਂ 4 ਵਜੇ ਪਹੁੰਚ ਕੇ ਤੇ ਤੁਸੀਂ ਡਿਸਪੈਚਰ ਦੀ ਜਾਨ ਖਾਣੀ ਸ਼ੁਰੂ ਕਰਤੀ ਵੀ ਮੇਰਾ ਲੋਡ ਲਵਾ ਦੇ ਪਹਿਲਾਂ, ਮੈਂ ਪਹਿਲਾਂ ਪਹੁੰਚ ਗਿਆ, ਮੇਰਾ ਇੱਥੇ ਇੰਨੇ ਘੰਟੇ ਮੈਂ ਕੀ ਕਰੂੰਗਾ ਬਹਿ ਕੇ। ਯਾਰ ਦੈਟ ਇਜ਼ ਇੰਡਸਟਰੀ ਪ੍ਰੈਕਟਿਸ। ਜੇ ਤੁਸੀਂ ਪਹੁੰਚ ਗਏ ਆ 4 ਵਜੇ, ਦੈਟ ਮੀਨਸ ਕਿ ਤੁਹਾਡਾ ਲੋਡ 3 ਵਜੇ ਲੱਥਣਾ ਹੈ ਸਵੇਰੇ ਤੜਕੇ, ਤੇ 3 ਵਜੇ ਤੱਕ ਤੁਹਾਨੂੰ ਬੈਠਣਾ ਪੈਣਾ ਹੈ, ਤੁਹਾਨੂੰ ਆਪਣੀ ਅਪਾਇੰਟਮੈਂਟ ਦੀ ਵੇਟ ਕਰਨੀ ਪੈਣੀ ਹੈ, ਠੀਕ ਹੈ ਨਾ। ਤੇ ਹੁਣ ਆ ਮੈਨੂੰ ਕੱਲ ਹੀ ਅਜੇ ਜਿਹੜਾ ਆ ਇੱਕ ਹੋਰ ਇਸ਼ੂ ਖੜਾ ਹੋਇਆ ਸੀਗਾ, ਊਬਰ ਫਰੇਟ ਦਾ। ਉਹਨਾਂ ਨੇ ਫਰੇਟ ਚੁੱਕਿਆ ਸੀਗਾ ਰਿਵਰ ਸਾਈਡ ਤੋਂ, ਆਪਣੇ ਫੀਨਿਕਸ ਲੈ ਕੇ ਗਏ ਸੀਗੇ, ਤੇ ਰਿਵਰ ਸਾਈਡ ਤੋਂ ਫੀਨਿਕਸ ਲੈ ਕੇ ਗਏ, ਰਸਤੇ 'ਚ ਜੈਨੂਅਨ ਡਰਾਈਵਰ ਹੈ, ਜੈਨੂਅਨ ਬੰਦੇ ਆ, ਰਸਤੇ 'ਚ ਐਕਸੀਡੈਂਟ ਹੋਇਆ ਸੀਗਾ ਟਰੱਕ ਦਾ ਵੱਡਾ, ਸੋ ਉਹ 2.5 ਘੰਟੇ ਲੇਟ ਹੋ ਗਏ। 2.5 ਘੰਟੇ ਲੇਟ ਹੋ ਗਏ। 2.5 ਘੰਟੇ ਲੇਟ ਹੋਣ ਦਾ ਮਤਲਬ ਕੀ ਹੋਇਆ, ਜਦੋਂ ਉੱਥੇ ਗਏ ਉਹਨਾਂ ਨੇ ਜਾ ਕੇ ਉੱਥੇ ਫੀਨਿਕਸ ਫਰਾਈਜ਼ ਆਪਣਾ ਜਿਹੜਾ ਹੈਗਾ DC ਹੈਗਾ, ਉਹਨਾਂ ਨੇ ਲੋਡ ਜਿਹੜਾ ਉਹਦਾ ਮਨਾ ਕਰਤਾ ਕਿ ਤੁਸੀਂ ਲੇਟ ਆ, ਰੀਸ਼ੈਡਿਊਲ ਕਰੋ। ਉਹ 50 ਘੰਟੇ ਬੈਠੇ ਰਹੇ ਉੱਥੇ ਤੇ ਊਬਰ ਨੂੰ ਕਾਲਾਂ ਕਰਦੇ ਰਹੇ। ਘੱਟੋ ਘੱਟ ਉਹਨਾਂ ਨੇ ਮੈਨੂੰ ਗਣਾਈਆਂ 32 ਕਾਲਾਂ ਉਹਨਾਂ ਨੇ ਟੋਟਲ ਸਾਰੇ 50 ਘੰਟਿਆਂ 'ਚ ਊਬਰ ਨੂੰ ਕੀਤੀਆਂ। ਊਬਰ ਨੇ ਕੋਈ ਉਹਦਾ ਕੋਈ ਲੇਖਾ ਜੋਖਾ ਨਹੀਂ ਲਿਆ, ਕੋਈ ਪਤਾ ਅਸਰ ਨਹੀਂ ਲਿਆ, ਕੁਛ ਨਹੀਂ ਕੀਤਾ। ਤੇ ਮੰਗਲਵਾਰ ਨੂੰ ਕਿ ਬੁੱਧਵਾਰ ਨੂੰ ਮੰਗਲਵਾਰ ਨੂੰ ਮੇਰੀ ਗੱਲ ਹੋਈ ਫਿਰ ਦੁਬਾਰਾ, ਤੇ ਮੰਗਲਵਾਰ ਨੂੰ ਉਹਨਾਂ ਨੇ ਅਗਲੇ ਸੈਟਰਡੇ ਦੀ ਅਪਾਇੰਟਮੈਂਟ ਦੀ 9 ਦਿਨਾਂ ਬਾਅਦ ਦੀ। ਸੋ ਇਹ ਚੀਜ਼ ਜਿਹੜੀ ਆ, ਇਹ ਚੀਜ਼ ਬਹੁਤ ਇਸ ਵੇਲੇ ਟਰੱਕਿੰਗ ਇੰਡਸਟਰੀ ਦੇ ਵਿੱਚ ਨਾ ਬਹੁਤ ਮਿਸ ਗਾਈਡ ਹੋ ਰਹੇ ਆ ਲੋਕੀ, ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਆ। ਤੁਸੀਂ ਜਿਹੜੇ ਇੱਦਾਂ ਦੇ ਜਿਹੜੇ ਇਲੈਕਟ੍ਰੋਨਿਕ ਜਿਹੜੀਆਂ ਐਪਸ ਹੈਗੀਆਂ, ਜਿਹੜੀਆਂ ਉਹਨਾਂ ਦੀਆਂ ਸਹੂਲਤਾਂ ਵੀ ਹੈਗੀਆਂ, ਫਾਇਦਾ ਵੀ ਹੈਗਾ ਕਿ ਤੁਸੀਂ ਉਹਨਾਂ ਤੋਂ ਲੋਡ ਲੈ ਲੈਂਦੇ ਆ, ਤੁਹਾਨੂੰ ਕਿਸੇ ਬ੍ਰੋਕਰ ਨਾਲ ਡੀਲ ਨਹੀਂ ਕਰਨਾ ਪੈਂਦਾ, ਤੁਹਾਨੂੰ ਕਿਸੇ ਡਿਸਪੈਚਰ ਨਾਲ ਡੀਲ ਨਹੀਂ ਕਰਨਾ ਪੈਂਦਾ। ਪਰ ਜਦੋਂ ਇੱਦਾਂ ਦੀ ਸਿਚੁਏਸ਼ਨ ਆਉਂਦੀ ਆ, ਉਦੋਂ ਫਿਰ ਤੁਸੀਂ ਮਹਿਸੂਸ ਕਰਦੇ ਆ ਕਿ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਸੀ ਜਿਹਦੇ ਨਾਲ ਲਾਈਵ ਮੈਂ ਗੱਲ ਕਰ ਸਕਾਂ, ਜਿਹਨੂੰ ਮੈਂ ਫੜ ਸਕਾਂ ਜਾਂ ਜਿਹਨੂੰ ਮੈਂ ਕਹਿ ਸਕਾਂ। ਤੇ ਮੇਰੇ ਖਿਆਲ ਦੇ ਵਿੱਚ ਜਿਹੜੇ ਇਲੈਕਟ੍ਰੋਨਿਕ ਐਪਸ ਦੇ ਉੱਤੇ ਇੱਦਾਂ ਦੇ ਕੰਮ ਕਰ ਰਹੇ ਹੈਗੇ ਆ, ਜਾਂ ਡੈਫੀਨੇਟਲੀ ਹੋ ਸਕਦਾ ਕਿਸੇ ਦੀ ਲਾਈਫ ਟਾਈਮ ਦੇ ਵਿੱਚ ਕਦੀ ਵੀ ਇਹ ਚੀਜ਼ ਨਾ ਹੋਈ ਹੋਵੇ, ਪਰ ਹੋ ਸਕਦਾ ਕਿਸੇ ਦੀ ਮਤਲਬ ਸਾਲ ਦੇ ਵਿੱਚ 1-2 ਵਾਰੀ ਇੱਦਾਂ ਦੇ ਇਸ਼ੂ ਖੜੇ ਹੋ ਜਾਣ, ਤੇ ਮੇਰੇ ਖਿਆਲ ਤੁਹਾਡਾ ਸਾਰੇ ਸਾਲ ਦਾ ਜਿਹੜਾ ਪ੍ਰੋਫਿਟ ਹੈਗਾ ਉਹ ਕਿਤੇ ਨਾ ਕਿਤੇ ਰੁੜ ਜਾਂਦਾ। ਸੋ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਬਹੁਤ ਖਿਆਲ ਰੱਖਣ ਵਾਲੀਆਂ। ਇੰਡਸਟਰੀ ਦੇ ਵਿੱਚ ਬਹੁਤ ਪ੍ਰੋਬਲਮਸ ਆ ਰਹੀਆਂ ਇਸ ਵੇਲੇ, ਬਹੁਤ ਜ਼ਿਆਦੀਆਂ ਪ੍ਰੋਬਲਮਸ ਆ ਰਹੀਆਂ। ਜੀ ਜੀ ਬਿਲਕੁਲ। ਤੇ ਸੋ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408-272-5200 4082722520 ਤੇ ਆਪਣੇ ਨਾਲ ਜੁੜੇ ਹੋਏ ਨੇ ਰਮਨ ਜੀ ਰਾਜਾ ਜੀ ਮੋਡੈਸਟੋ ਤੋਂ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਭਾਈਆਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾ ਇੱਕ ਕੁਐਸਚਨ ਮੇਰਾ ਹੈਗਾ ਵੀ ਜਿਹੜਾ ਵੀ ਕੱਲ ਤੋਂ ਮੇਰੇ ਖਿਆਲ ਤੇ ਲੋਕਲ ELD ਰਿਕੁਆਇਰਡ ਆ, ਤੇ ਜੇ ਨਹੀਂ ਲਾਉਂਦੇ ਤੇ ਕੀ ਫਾਈਨ ਵਗੈਰਾ ਹੋਣਗੇ? ਤੇ ਦੂਸਰਾ ਮੇਰਾ ਵੀ ਜਿਹੜੇ ਹੁਣ ਆਪਣੇ ਪੰਜਾਬੀ ਵੀਰ ਆਪਣੇ ਜ਼ਿਆਦਾ ਹੁਣ ਬੁੱਕ ਤੋਂ ਜਾਂ ਹੋਰ ਕਿਸੇ ਦਾ ਨਾਮ ਪਾ ਕੇ ਨੀਡਲ ਚਲੇ ਗਏ, ਉਸ ਤੋਂ ਬਾਅਦ ਆਪਦੀ ਬੁੱਕ ਤੋਂ 30 ਜਾਂ 34 ਘੰਟੇ ਦੀ ਪਾਉਂਦੇ, ਦੂਜੇ ਦਾ ਨਾਮ ਪਾ ਕੇ। ਵੀ ਇਹਨਾਂ ਦੀ ਵੀ ਪਲੀਜ਼ ਕੋਈ ਵੈਬਸਾਈਟ ਜਾਂ ਕੋਈ ID ਵੀ ਜਿੱਥੇ ਆਪਾਂ ਇਹਨਾਂ ਦੀ ਸਿੱਧਾ ਸ਼ਿਕਾਇਤ, ਹੁਣ ਘਰ ਦਾ ਭੇਤੀ ਨੂੰ ਹੀ ਲੰਘ ਢਾਉਣੀ ਪੈਣੀ ਹੈ ਜੀ, ਇਹਨਾਂ ਨੇ ਤਾਂ ਹਟਣਾ ਨਹੀਂ। ਵੀ ਆਪਾਂ ਤੁਸੀਂ ਕੋਈ ਸਾਈਡ ਦੱਸੋ ਵੀ ਜਿਵੇਂ ਜਿਵੇਂ ਹੁਣ ਆਪਾਂ ਨੂੰ ਪਤਾ ਵੀ ਹੈ ਕਿਵੇਂ ਐਡਿਟ ਕਰਦੇ ਆ, ਵੀ ਆਪਾਂ ਉਹ ਆਪ ਦੱਸੀਏ ਉਹਨਾਂ ਨੂੰ ਵੀ ਇਹ ਚੀਜ਼ਾਂ ਇਹਨਾਂ ਦੀਆਂ ਨੋਟ ਕਰੋ। ਤੇ ਕੋਈ ਵੀਡੀਓ ਕੋਈ ਚੱਲਦੇ ਟਰੱਕ ਵਿੱਚ ਪਾਉਂਦਾ ਵੀ ਉਹ ਆਪਾਂ ਆਪ ਸ਼ਿਕਾਇਤ ਕਰੀਏ ਵੀ ਇਹ ਵਧਣ ਲਈ। ਵੀ ਉੱਦਾਂ ਕੋਈ ਸਾਨੂੰ ਸਾਈਟ ਦੱਸੋ ਵੀ ਕਿੱਥੇ ਆਪਾਂ ਸ਼ਿਕਾਇਤ ਕਰ ਸਕੀਏ, ਜਾਂ ਪੰਜਾਬੀ ਰੇਡੀਓ USA ਫੇਸਬੁੱਕ 'ਤੇ ਪਾ ਦਿਓ। ਤੇ ਇੱਕ ELD ਬਾਰੇ ਦੱਸਿਓ ਜੀ, ਲੋਕਲ ਗੱਡੀਆਂ। ਜੀ ਬਿਲਕੁਲ ਜੀ, ਜਿਹੜੀਆਂ ਲੋਕਲ ਜਿਹੜੀਆਂ ELD ਦੇ ਲਾਗੂ ਹੋਣ ਜਾ ਰਹੀ, ਉਹ ਡੈਫੀਨੇਟਲੀ ਜਿਹੜੀ ਆ ਉਹਦੇ ਤੇ ਜੇ ਤੁਸੀਂ ਨਹੀਂ ਉਹਨੂੰ ਫੋਲੋ ਅਪ ਕਰਦੇ ਤਾਂ ਉਸ ਤੇ ਟਿਕਟ ਹੈਗੀ ਆ, ਉਹ ਬਿਲਕੁਲ ਸਹੀ ਹੈਗਾ। ਤੇ ਉਸ ਤੋਂ ਬਾਅਦ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਆਪਣੀ ਜਿਹੜੀ ਇਹਦੀ ਆ ਕਿ ਸਾਈਟ ਵੀ ਹੈਗੀ ਆ ਕੰਪਲੇਂਟ ਦੀ, ਉਹ ਤੁਹਾਡੀ ਜਿਹੜੀ ਆ ਆਪਾਂ ਫੇਸਬੁੱਕ ਦੇ ਉੱਤੇ ਤੁਹਾਡਾ ਜਿਹੜਾ ਆ ਉਹ ਲਿੰਕ ਪਾ ਦਿੱਤਾ ਹੈਗਾ ਆ। ਸੋ ਤੁਸੀਂ ਉਸ ਲਿੰਕ ਤੇ ਜਾ ਕੇ ਜੇ ਕੋਈ ਵੀ ਟਰੱਕਿੰਗ ਕੰਪਨੀ ਕੋਈ ਅਣਗਹਿਲੀ ਕਰਦੀ, ਗਲਤੀ ਕਰਦੀ ਆ, ਕੋਈ ਡਰਾਈਵਰ ਅਣਗਹਿਲੀ ਕਰਦਾ, ਗਲਤੀ ਕਰਦਾ, ਕੋਈ ਬ੍ਰੋਕਰ ਅਣਗਹਿਲੀ ਕਰਦਾ, ਗਲਤੀ ਕਰਦਾ, ਕੋਈ ਵੀ ਜਾਣਾ ਗਲਤੀ ਕਰਦਾ, ਅਣਗਹਿਲੀ ਕਰਦਾ ਆ, ਕੋਈ ਇੰਪਲੋਇਰ ਤੁਹਾਡੇ ਪੈਸੇ ਨਹੀਂ ਦਿੰਦਾ, ਕੋਈ ਓਨਰ ਆਪਰੇਟਰ ਦੇ ਕਿਸੇ ਕੰਪਨੀ ਨੇ ਪੈਸੇ ਮਾਰ ਲਏ ਆ, ਕੋਈ ਤੁਹਾਡਾ ਸ਼ਿਪਰ ਤੁਹਾਨੂੰ ਤੰਗ ਕਰਦਾ, ਕੋਈ ਇੰਸ਼ੋਰੈਂਸ ਵਾਲਾ ਤੰਗ ਕਰਦਾ, ਬ੍ਰੋਕਰ ਦਾ। ਸੋ ਇਹ ਸਾਰੀਆਂ ਜਿਹੜੀਆਂ ਆ, ਇਹ ਸਾਰੇ ਜਿਹੜੀਆਂ ਕੰਪਲੇਂਟਸ ਹੈਗੀਆਂ ਇਹ ਇਸ ਵੈਬਸਾਈਟ ਦੇ ਉੱਤੇ ਦਰਜ ਹੁੰਦੀਆਂ ਹੈਗੀਆਂ, ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ। ਸੋ ਇਹਦੇ ਉੱਤੇ ਜਾ ਕੇ ਸਾਰੀਆਂ ਕੰਪਲੇਂਟਸ ਦਾਇਰ ਹੁੰਦੀਆਂ। ਔਰ ਕੱਲ ਵੀ ਇੱਕ ਸਾਡੇ ਕੋਲ ਇੱਕ ਕੇਸ ਹੋਰ ਆਇਆ ਸੀਗਾ ਜਿਹਦੇ ਵਿੱਚ ਕਿ
ਡਰਾਈਵਰ ਜਿਹੜਾ ਹੈਗਾ ਆ ਉਹ ਆਪਣੀ ਮਰਜ਼ੀ ਨਾਲ ਹੀ ਇੱਥੋਂ ਟਰੱਕ ਲੈ ਕੇ ਇੱਕ ਗੇੜਾ ਲੈ ਕੇ ਚਲਾ ਗਿਆ ਤੇ ਮੁੜ ਕੇ ਉਹ ਸਾਰੇ ਅਮਰੀਕਾ ਦੇ ਵਿੱਚ ਆਪਣੀ ਮਰਜ਼ੀ ਨਾਲ ਹੀ ਟਰੱਕ ਭਜਾਈ ਫਿਰਦਾ ਆ। ਸੋ ਉਹਨੂੰ ਲੌਗ ਬੁੱਕ ਬੰਦ ਕਰਕੇ ਚਲਾਈ ਜਾਂਦਾ ਆਪਣੀ ਮਰਜ਼ੀ ਨਾਲ, ਲੋਡ ਚੁੱਕ ਲੈਂਦਾ ਜਿੱਥੇ ਉਹ ਕਹਿੰਦੇ ਲਾ ਦੇਣਾ ਚੁੱਕ ਲੈਂਦਾ, ਪਰ ਚਲਾਉਂਦਾ ਆਪਣੀ ਮਰਜ਼ੀ ਨਾਲ। ਸੋ ਉਹਦੇ ਲਈ ਵੀ ਇੱਦਾਂ ਦੀਆਂ ਜਿਹੜੀਆਂ ਵੈਬਸਾਈਟਾਂ ਇਹ ਜ਼ਰੂਰੀ ਹੈਗੀਆਂ ਤੇ ਡੈਫੀਨੇਟਲੀ ਜਿਹੜੇ ਇੱਦਾਂ ਦੇ ਕੰਮ ਹੈਗੇ ਆ ਇਹਦੇ ਲਈ ਇਹ ਜਿਹੜੀ ਵੈਬਸਾਈਟ ਹੈਗੀ ਆ ਤੁਹਾਡੀ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਜਿਹੜਾ ਉਹ ਆਪਾਂ ਜਿਹੜਾ ਉਹਦਾ ਲਿੰਕ ਜਿਹੜਾ ਉਹ ਫੇਸਬੁੱਕ ਤੇ ਪਾ ਦਾਂਗੇ। ਜੀ ਥੈਂਕ ਯੂ ਜੀ ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਵੀ ਇਹ ਜਿਹੜੀ ਲੋਕਲ ਵਾਲੀ ਹੁਣ ELD ਕੈਲੀਫੋਰਨੀਆ ਦੇ ਵਿੱਚ ਜਿਹੜੀ ਇੰਟਰਾ ਵਾਲੀ ਵੀ ਚੱਲਣੀ ਜਿਹੜੀ ਉਹ ਸ਼ੁਰੂ ਹੋ ਜਾਣੀ, ਉਹਦੀ ਤਰੀਕ ਕਿਹੜੀ ਆ ਵੈਸੇ ਕਿ ਆਲਰੇਡੀ ਸ਼ੁਰੂ ਹੋ ਚੁੱਕੀ ਆ? ਮੇਰੇ ਖਿਆਲ ਉਹਦੀ ਡੇਟ ਹੈਗੀ 19th ਹੈਗੀ ਆ, ਪਰ ਮੈਂ ਇੱਕ ਵਾਰੀ ਕਨਫਰਮ ਕਰ ਲੂੰਗਾ। ਹਾਂਜੀ ਕਨਫਰਮ ਕਰ ਲੂੰਗਾ ਕਿ ਉਹਦੇ ਵਿੱਚ ਐਗਜ਼ੈਕਟ ਡੇਟ ਕਿਹੜੀ ਹੈਗੀ ਆ, ਤਾਂ ਆਪਾਂ ਨੈਕਸਟ ਟਾਈਮ ਫਿਰ ਇਹਦੇ ਉੱਤੇ ਜਿਹੜਾ ਨੈਕਸਟ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਆਪਾਂ ਇਹਦੇ ਉੱਤੇ ਵੀ ਜਿਹੜੀ ਡਿਟੇਲਸ ਕਰਦੇ ਹਾਂ ਕਿ ਹੁਣ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਇਹ ਕੰਮ ਹੈਗਾ ਇਹ ਡੈਫੀਨੇਟਲੀ ਸ਼ੁਰੂ ਹੋ ਜਾਣਾ। ਜੀ ਜੀ ਬਿਲਕੁਲ। ਸਰੋਤੋ ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਨੰਬਰ 408-272-52 4082725200 ਦੇ ਉੱਤੇ। ਅਤੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਵੀ ਤੁਹਾਡਾ ਕੋਈ ਵਿਚਾਰ ਹੈਗੇ ਆ ਜਾਂ ਤੁਸੀਂ ਕੋਈ ਸਵਾਲ ਜਿਹੜਾ ਉਹ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਬਾਰੇ ਜਿਹੜਾ ਉਹ ਕਰ ਸਕਦੇ ਆ। ਅਤੇ ਜੀ ਆਪਣਾ ਰਾਜਕੁਲ ਸਨੀ ਗਰੇਵਾਲ ਵੀ ਆਪਣੇ ਉਹ ਫੇਸਬੁੱਕ ਤੇ ਵੀ ਇਹ ਚੀਜ਼ ਮੈਂਸ਼ਨ ਕਰ ਰਹੇ ਹੈਗੇ ਆ ਕਿ ਜਿਹੜੇ ਇਸ ਵੇਲੇ ਰੇਟਸ ਹੈਗੇ ਆ ਉਹ ਬਹੁਤ ਜ਼ਿਆਦਾ ਗਿਰ ਚੁੱਕੇ ਹੈਗੇ ਆ ਔਰ ਡੈਫੀਨੇਟਲੀ ਜਿਹੜੀ ਹੈ ਉਬਰ ਫਰੇਟ ਹੈਗੀ ਆ ਉਹਦੇ ਤਾਂ ਡੈਫੀਨੇਟਲੀ ਰੇਟਸ ਜਿਹੜੇ ਆ ਬਹੁਤ ਡਾਊਨ, ਕਿਉਂਕਿ ਦੇਖੋ ਉਬਰ ਫਰੇਟ ਜਿਹੜੀ ਆ ਉਹ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬੇਸ ਦੇ ਉੱਤੇ ਬਣੀ ਐਪ ਹੈਗੀ ਆ। ਸੋ ਹਰ ਇੱਕ ਬੰਦੇ ਦੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਕਿ ਜਿਹੜੀ ਇੱਕ ਕਾਮਨ ਸੋਚ ਹੈਗੀ ਆ ਉਹ ਹੈਗੀ ਕਿ ਮੈਂ ਬਹੁਤ ਵਾਰੀ ਇਹ ਵਰਡ ਸੁਣਦਾ ਹੈਗਾ ਬਹੁਤ ਲੋਕਾਂ ਕੋਲੋਂ ਕਿ ਮੈਂ ਆਪਣੇ ਲੋਡ ਆਪ ਚੁੱਕਦਾ। ਠੀਕ ਹੈ, ਇਹਦੇ ਨਾਲ ਇੱਕ ਤੁਹਾਨੂੰ ਬੈਨੀਫਿਟ ਹੈਗਾ ਕਿ ਤੁਹਾਨੂੰ ਕਲੀਅਰਲੀ ਦਿਸਦਾ ਕਿ ਮੈਂ ਕਿੰਨੇ ਦਾ ਲੋਡ ਚੁੱਕਿਆ ਤੇ ਕਿੰਨੇ ਦਾ ਮੈਂ ਗਿਆ। ਠੀਕ ਹੈ, ਪਰ ਇਹਦੇ ਵਿੱਚ ਇਹ ਵੀ ਆ ਕਿ ਤੁਸੀਂ ਹੁਣ ਇੱਕ ਸਿੰਗਲ ਟਰੱਕ ਦੇ ਤਰ੍ਹਾਂ ਜਿਹੜਾ ਬ੍ਰੋਕਰ ਹੈਗਾ ਜਾਂ ਚਾਹੇ ਉਹ ਐਪ ਵੀ ਉਹ ਬ੍ਰੋਕਰ ਹੀ ਆ ਉਹ। ਠੀਕ ਹੈ ਨਾ, ਸੋ ਤੁਸੀਂ ਉਹਦੇ ਸਾਹਮਣੇ ਇੱਕ ਸਿੰਗਲ ਟਰੱਕ ਆ। ਠੀਕ ਹੈ ਨਾ, ਸੋ ਤੁਹਾਨੂੰ ਤੁਹਾਡੇ ਰੇਟ ਨੂੰ ਤੋੜਨਾ ਉਹਦੇ ਲਈ ਬਹੁਤ ਜ਼ਿਆਦਾ ਸੌਖਾ ਆ। ਇਹਦੇ ਬਸ਼ਰਤੇ ਕਿ ਜੇ ਤੁਸੀਂ ਇੱਕ 100 ਟਰੱਕ ਦੇ ਗਰੁੱਪ ਦੇ ਵਿੱਚ ਬੈਠੇ ਆ ਤੇ ਉਹ 100 ਟਰੱਕ ਦਾ ਗਰੁੱਪ ਜਿਹੜਾ ਉਹ ਤੁਹਾਡੇ ਲਈ ਰੇਟ ਲੈ ਰਿਹਾ ਹੈਗਾ, ਉਹਦੇ ਮੁਕਾਬਲੇ 'ਚ ਜੇ ਤੁਸੀਂ ਆਪਣਾ ਲੋਡ ਚੱਕ ਰਹੇ, ਇਹ ਇੱਕ ਬੜੀ ਕਾਮਨ ਜੀ ਚੀਜ਼ ਹੋ ਗਈ ਆ, ਕਾਮਨ ਜੀ ਗੱਲ ਹੋ ਗਈ ਆ ਕਿ ਮੈਂ ਆਪਣੇ ਲੋਡ ਆਪ ਚੁੱਕਦਾ ਹੈਗਾ। ਉਹਦਾ ਮਤਲਬ ਇਹ ਨੀਗਾ ਕਿ ਤੁਹਾਨੂੰ ਸਹੀ ਮਿਲ ਰਿਹਾ ਰੇਟ, ਉਹਦਾ ਮਤਲਬ ਇਹ ਨੀਗਾ ਕਿ ਤੁਹਾਨੂੰ ਉਹ ਠੀਕ ਹੀ ਮਿਲ ਰਿਹਾ। ਉਹਦਾ ਮਤਲਬ ਇਹ ਆ ਕਿ ਤੁਸੀਂ ਹੁਣ ਬ੍ਰੋਕਰ ਦੀਆਂ ਨਜ਼ਰਾਂ ਦੇ ਵਿੱਚ ਇਕੱਲੇ ਆ। ਸੋ ਇਕੱਲੇ ਨੂੰ ਤੋੜ ਕੇ ਰੇਟ ਦੇਣਾ ਉਹਦੇ ਲਈ ਬਹੁਤ ਸੌਖਾ ਆ। ਜੀ ਜੀ ਬਿਲਕੁਲ। ਬਾਰ ਇੱਕ ਜਿਹੜਾ ਆਪਾਂ ਨੂੰ ਸਵਾਲ ਤਕਰੀਬਨ ਹਰ ਵਾਰੀ ਰਮਨ ਜੀ ਆਉਂਦਾ ਵੀ ਕੀ ਜਿਹੜਾ ਲੋਕਲ ਇਕੱਲਾ ਕੈਲੀਫੋਰਨੀਆ 'ਚ ਚੱਲਦਾ ਆ ਕੀ ਉਹਨਾਂ ਨੂੰ ELD ਜਿਹੜੀ ਉਹ ਜ਼ਰੂਰੀ ਹੁੰਦੀ ਆ ਕਿ ਨਹੀਂ? ਸੋ ਇੱਕ ਵਾਰੀ ਫੇਰ ਜੇ ਤੁਸੀਂ ਕਰ ਦਿਓ। ਯਾਰ ਦੇਖੋ ਜੀ, ਇਹ ਜਿਹੜੀ ਲੋਕਲ ਆ ਜਿਹੜਾ ਕੈਲੀਫੋਰਨੀਆ ਦੇ ਵਿੱਚ ਚੱਲਦਾ, ਗੱਲ ਇਹ ਨਹੀਂ ਕਿ ਤੁਸੀਂ ਕੈਲੀਫੋਰਨੀਆ ਦੇ ਵਿੱਚ ਚੱਲਦੇ ਆ, ਤੁਹਾਡਾ ਫਰੇਟ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਆ ਜਾਂ ਕੈਲੀਫੋਰਨੀਆ ਤੋਂ ਬਾਹਰ ਜਾਂਦਾ ਆ। ਸੋ ਜੇ ਤੁਸੀਂ ਲੋਕਲ ਪਿਕਅਪ ਕਰ ਰਹੇ ਹੈਗੇ ਆ ਤੇ ਤੁਹਾਡੀ ਪਿਕਅਪ ਜਿਹੜੀ ਆ ਉਹ ਅਲਟੀਮੇਟਲੀ ਉਹਦਾ ਜਿਹੜਾ ਬਿੱਲ ਆਫ ਲੀਡਿੰਗ ਹੈਗਾ ਉਹ ਤੁਸੀਂ ਸੈਕਰਾਮੈਂਟੋ ਤੋਂ ਮੰਨ ਲਓ ਲਾਸ ਐਂਜਲਸ ਲੋਡ ਲਾਇਆ ਹੈਗਾ, ਪਰ ਤੁਹਾਡਾ ਜਿਹੜਾ ਲੋਡ ਹੈਗਾ ਉਹ ਜਾਣਾ ਆ ਡੈਲਸ। ਸੋ ਉਹ ਜੇ ਡੈਲਸ ਜਾਣਾ ਆ ਤੁਸੀਂ ਉਹ ਲੋਡ ਮੂਵ ਕਰ ਰਹੇ ਆ ਤਾਂ ਉਹਦੇ ਲਈ ਤੁਹਾਨੂੰ ELD ਯੂਜ਼ ਕਰਨੀ ਜ਼ਰੂਰੀ ਆ। ਪਰ ਹੁਣ ਡੈਫੀਨੇਟਲੀ ਆ ਜਿਹੜੀ ਹੁਣ ਆ ਰਹੀ ਹੈ ਇਹਦੇ ਵਿੱਚ ਤਾਂ ਬਿਲਕੁਲ ਜਿਹੜਾ 150 ਮਾਈਲ ਰੇਡੀਅਸ ਵਾਲਾ 150 ਏਅਰ ਮਾਈਲ ਰੇਡੀਅਸ ਵਾਲਾ ਉੱਤੇ ਆ ਜਾਣੀ ਆ। ਬਾਕੀ ਤਾਂ ਸਾਰਾ ਕੁਝ ਜਿਹੜਾ ਆ ਉਹ ਹੁਣ ELD 'ਚ ਹੀ ਆ ਜਾਣਾ। ਸੋ ਡੈਫੀਨੇਟਲੀ ਇਹਦੇ ਉੱਤੇ ਆਪਾਂ ਡੀਟੇਲ ਦੇ ਵਿੱਚ ਜਿਹੜਾ ਆਪਾਂ ਗੱਲ ਹੈਗੀ ਆ ਉਹ ਨੈਕਸਟ ਵੀਕ ਕਰਾਂਗੇ ਰਾਜਕਿਰਨ। ਪਰ ਜੇ ਤੁਸੀਂ ਤੁਹਾਡਾ ਇਹ ਨਹੀਂ ਡਿਪੈਂਡ ਕਰਦਾ ਕਿ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ, ਜੇ ਤੁਹਾਡਾ ਲੋਡ ਕੈਲੀਫੋਰਨੀਆ ਤੋਂ ਬਾਹਰੋਂ ਆਇਆ ਜਾਂ ਬਾਹਰ ਚੱਲਿਆ ਦੈਨ ਯੂ ਨੀਡ ELD। ਜੀ ਬਿਲਕੁਲ। ਸੋ ਇਹ ਆਪਾਂ ਜਿਹੜਾ ਨੈਕਸਟ ਟਾਈਮ ਇਸ ਚੀਜ਼ ਨੂੰ ਕਲੀਅਰ ਜਿਹੜਾ ਲੋਕਲ ਇੱਥੇ ELD ਕਿਹੜੀ ਤਰੀਕ ਆ ਕੀ ਸਾਰਾ ਕੁਛ ਆ ਉਸ ਦੇ ਬਾਰੇ ਜਿਹੜਾ ਉਹ ਆਪਾਂ ਜ਼ਰੂਰ ਆਪਣੇ ਸਰੋਤਿਆਂ ਦੇ ਨਾਲ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਕਰ ਦੇਵਾਂਗੇ। ਅਤੇ ਤੁਸੀਂ ਵੀ ਜੇ ਸਰੋਤਿਓ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਨੰਬਰ ਹੈਗਾ ਜੀ 408-272-5200 408272
5200 ਦੇ ਉੱਤੇ। ਅਤੇ ਰਮਨ ਜੀ, ਜੇ ਆਪਾਂ ਦੇਖਿਆ ਜਾਵੇ ਕੋਵਿਡ ਦੇ ਕਰਕੇ ਔਨਲਾਈਨ ਸ਼ਾਪਿੰਗ ਡੈਫੀਨੇਟਲੀ ਵਧੀ ਆ, ਬਹੁਤ ਕੁਛ ਜਿਹੜਾ ਉਹ ਵਧਿਆ ਆ, ਅਤੇ ਟਰੱਕਰਸ ਦੀ ਡਿਮਾਂਡ, ਡਰਾਈਵਰਸ ਦੀ ਡਿਮਾਂਡ ਅਜੇ ਵੀ ਉੱਦਾਂ ਹੀ ਬਰਕਰਾਰ ਆ, ਅਜੇ ਵੀ ਉੱਦਾਂ ਹੀ ਘਾਟ ਜਿਹੜੀ ਹੈ ਮਹਿਸੂਸ ਹੋ ਰਹੀ ਹੈ ਇੰਡਸਟਰੀ ਨੂੰ? ਬਿਲਕੁਲ ਜੀ, ਡਰਾਈਵਰ ਦੀ ਕਮੀ ਜਿਹੜੀ ਆ ਉਹ ਬਹੁਤ ਜ਼ਿਆਦਾ ਥੋੜੇ ਖਲ ਰਹੀ ਹੈਗੀ ਆ। ਬਹੁਤ ਟਰੱਕਿੰਗ ਕੰਪਨੀਆਂ ਸ਼ਾਰਟ ਹੈਗੀਆਂ ਡਰਾਈਵਰਸ ਤੋਂ, ਤੇ ਜਿਹੜੀ ਡਰਾਈਵਰਸ ਦੀ ਮੈਂ ਇਹ ਨਹੀਂ ਗੱਲ ਕਹਿ ਰਿਹਾ ਕਿ ਮੈਂ ਇੱਥੇ ਇੱਕ ਗੱਲ ਜ਼ਰੂਰ ਸਹੀ ਕਰ ਦਿਆ ਕਿ ਡਰਾਈਵਰਸ ਦੇ ਨਾਲ ਨਾਲ ਚੰਗੇ ਡਰਾਈਵਰਾਂ ਦੀ ਬਹੁਤ ਜ਼ਿਆਦਾ ਕਮੀ ਹੈਗੀ ਹੈ। ਜਿਹੜੀ ਚੰਗਾ ਡਰਾਈਵਰ ਹੈਗਾ, ਜਿਹੜਾ ਸਾਫ਼ ਸੁਥਰਾ ਡਰਾਈਵਰ ਹੈਗਾ, ਉਹਦੀ ਬਹੁਤ ਜ਼ਿਆਦਾ ਕਮੀ। ਜੀ, ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਅਮਨਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨ ਜੀ ਐਂਡ ਢਿੱਲੋਂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ ਭਾਈ, ਬਿਲਕੁਲ ਠੀਕ ਆ ਤੁਹਾਡੀ ਗੱਲ ਵੀ ਆਪਾਂ ਆਪਦੀ ਓਪਰੇਟਿੰਗ ਕਾਸਟ ਕੱਢ ਕੇ ਆਪਾਂ ਫਿਰ ਪ੍ਰੋਫਿਟ ਰੱਖ ਕੇ ਵਿੱਚ ਆਪਦਾ ਲੋਡ ਬੁੱਕ ਕਰੀਏ ਜੀ, ਆਪਦੇ ਖੁਦ ਆਪਦੇ ਲੋਡ ਚੱਕਦੇ ਆ। ਬਟ ਇਹਦੇ ਵਿੱਚ ਵੀ ਨਾ ਕੁਛ ਕੁ ਤੁਹਾਡਾ ਐਕਸਪੀਰੀਅੰਸ ਕਾਊਂਟ ਕਰਦਾ ਵੀ, ਜਿੰਨੇ ਕੁ ਤੁਸੀਂ ਪੁਰਾਣੇ ਮਤਲਬ ਕਿੰਨਾ ਕੁ ਤੁਸੀਂ ਕੰਮ ਸਿੱਖਿਆ, ਕਿੰਨਾ ਕੁ ਤੁਹਾਡੀ ਬਿਜ਼ਨਸ ਸੈਂਸ ਆ, ਇਹ ਵੀ ਬਹੁਤ ਜ਼ਰੂਰੀ ਹੈ। ਚਾਹੇ ਸਿੰਗਲ ਆਪਰੇਟਰ ਵੀ ਹੈਗੇ ਆ, ਕਈ ਬਹੁਤ ਸੋਹਣੇ ਸੋਹਣੇ ਲੋਡ ਚੱਕਦੇ ਆ, ਆਏ ਨੀਗਾ ਵੀ ਉਹ ਸਾਰੇ ਸਿੰਗਲ ਆਪਰੇਟਰਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਟਰੱਕ ਦਾ ਦੇ ਗਿਆ, ਰਾਈਟ। ਸੈਕਿੰਡ ਥਿੰਗ, ਕਈ ਕੰਪਨੀਆਂ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ। ਸਪੋਜ਼ ਮੈਂ ਇੱਕ ਐਗਜ਼ਾਮਪਲ ਦਿੰਦਾ ਵੀ 5 ਟਰੱਕ ਖੜੇ ਜੀ ਇੱਕ ਸਾਈਡ ਤੇ, 5 ਸਾਈਡ ਤੇ ਖੜੇ ਆ, ਰਾਈਟ। ਕਈ ਵਾਰੀ ਹੁੰਦਾ ਵੀ 5 ਇੱਕ ਥਾਂ ਤੋਂ ਪੋਸਟ ਹੋਏ ਵੇ ਆ, ਸਪੋਜ਼ ਕਰੋ, ਤੇ ਉਹਨੂੰ ਹੁਣ ਬੰਦੇ ਨੂੰ ਹੁੰਦਾ ਵੀ ਮੈਂ ਕਵਰ ਕਰਾਂ, ਡਰਾਈਵਰ ਜਾਨ ਖਾਈ ਜਾਂਦਾ। ਜੇ ਹੁਣ ਉੱਥੇ ਇੱਕ ਸਿੰਗਲ ਵੀ ਬੰਦਾ ਖੜਾ, ਮੈਂ ਤਾਂ ਤੁਹਾਨੂੰ ਆਪਦੀ ਉਦਾਹਰਨ ਦਿੰਦਾ, ਮੈਂ ਜਿਹੜੀ ਖੁਦ ਮੇਰੇ ਨਾਲ ਹੋਈ ਆ। ਹੁਣ ਮੈਂ ਟਰੱਕ ਦਾ ਮੈਂ ਲੋਡ ਬਹੁਤ ਵਧੀਆ ਲਿਆ, ਬਹੁਤ ਵਧੀਆ ਪ੍ਰਾਈਸ ਤੇ, ਉਹੀ ਜਿਹੜੇ ਸੇਮ 3-4 ਬੰਦੇ ਉਸ ਏਰੀਏ ਦੇ ਵਿੱਚ ਖੜੇ ਸੀ, ਮੇਰਾ ਕੰਟੈਕਟ ਸੀ ਉਹਨਾਂ ਨਾਲ ਵੀ, ਉਹ ਕੰਪਨੀ ਦਾ ਕੰਮ ਕਰਦੇ ਸੀ, ਉਹ ਓਨਰ ਆਪਰੇਟਰ ਸੀ, ਰਾਈਟ। ਜਾਂ ਉਹ ਮਤਲਬ ਉਹ ਬੰਦੇ ਨਾਲ ਵੀ ਗੱਲ ਹੋਈ ਜਿਹੜਾ ਉਹ ਕੰਮ ਕਰ ਰਿਹਾ ਸੀ, ਮਤਲਬ ਉਹਨੇ ਚੀਪ ਚੱਕਿਆ। ਕਿਉਂ ਚੱਕਿਆ? ਕਹਿੰਦਾ ਵੀ ਮੈਂ ਤਾਂ ਉਹਨੇ ਜਿਹੜਾ ਸਿੰਗਲ ਬੰਦਾ ਉਹਨੇ ਛਾਂਟ ਕੇ ਆਪਦੀ ਮਰਜ਼ੀ ਨਾਲ ਲੋਡ ਚੱਕਣਾ ਵੀ ਮੈਨੂੰ ਹਲਕਾ ਵੀ ਮਿਲੇ ਜਾਂ ਮੇਰੀ ਮਤਲਬ ਮੇਰੀ ਆਪਰੇਟਿੰਗ ਕਾਸਟ ਦੇ ਅਕੋਰਡਿੰਗ ਮਿਲੇ। ਹੁਣ ਉਹ ਬੰਦੇ ਨੇ ਤਾਂ ਆਪਦਾ ਰਹਿਣ ਖੂੰਹਦ ਮਤਲਬ ਜਿਹੜੀ ਵੀ ਉਹਨੇ ਆਪਦਾ ਕਵਰ ਕਰਨ ਦੀ ਕੋਸ਼ਿਸ਼ ਕਰਦੇ ਬੰਦੇ ਵੀ ਜ਼ਿਆਦਾ, ਜਦੋਂ ਟਰੱਕਾਂ ਦੇ ਵਿੱਚ ਤੁਸੀਂ ਇੱਕ ਸਾਈਡ ਤੋਂ ਜ਼ਿਆਦਾ ਟਰੱਕ ਖੜੇ ਆ, ਉਹ ਕਵਰ ਕਰੋ, ਬਸ ਨਵੇੜੋ, ਪ੍ਰਾਈਸ ਪ੍ਰੂਈਸ ਛੱਡੋ, ਬੰਦਾ ਔਨ ਦੀ ਰੋਡ ਕਰੋ, ਜਿਹੜੇ ਜਾਣ ਖਾਈ ਜਾਂਦੇ ਡਰਾਈਵਰ। ਪਰ ਜਿਹੜਾ ਇੱਥੇ ਬੈਠਾ ਹੁੰਦਾ ਬੰਦਾ, ਉਹ ਬਹੁਤ ਸੋਹਣਾ ਰੇਟ ਚੱਕਦਾ। ਮੈਂ ਤੁਹਾਨੂੰ ਆਪਦੀ ਐਗਜ਼ਾਮਪਲ ਦੇ ਰਿਹਾ, ਮੈਂ ਬਹੁਤ ਵੇਟ ਕਰਕੇ ਉਹ ਲੋਡ ਚੱਕਿਆ ਉੱਥੋਂ, ਉਹੀ ਸੇਮ ਲੋਡ ਉਹ ਪਹਿਲਾਂ ਕੰਪਨੀ ਵਾਲਾ ਲੈ ਕੇ ਗਿਆ, ਉਹ ਮਤਲਬ ਘੱਟ ਤੋਂ ਘੱਟ $400-500 ਦਾ ਉੱਥੇ ਫਰਕ ਪਿਆ। ਮੈਂ ਬੈਠਾ ਰਿਹਾ, ਨਹੀਂ ਗਿਆ ਉੱਥੇ ਵੀ ਮੈਂ ਚੱਕਣਾ ਹੈ, ਤੇ ਉਹ ਐਂਡ ਤੇ ਉਹ ਬੰਦਾ ਬਰੋਕਰ ਖੁਦ ਕਾਲ ਕਰਕੇ ਮੈਨੂੰ ਦੇਖ ਗਿਆ, ਤੇ ਉਹ ਮੈਂ ਉਹਨੂੰ ਪੁੱਛਿਆ ਮੈਂ ਤੁਸੀਂ ਕਿੰਨੇ ਦਾ ਚੱਕਿਆ, ਉਹ $500 ਦਾ ਫਰਕ ਸੀਗਾ। ਮਤਲਬ ਕਹਿਣ ਤੋਂ ਭਾਵ ਇਹ ਆਪਾਂ ਇਹ ਬਿਜ਼ਨਸ ਸੈਂਸ ਦੀ ਗੱਲ ਕਰ ਸਕਦੇ ਵੀ ਤੁਹਾਡੀ ਆਪਰੇਟਿੰਗ ਕਾਸਟ ਕਿੰਨੀ ਹੈ ਉੱਤੇ ਪਲੱਸ ਤੁਹਾਡਾ ਪ੍ਰੋਫਿਟ। ਜੀ ਬਿਲਕੁਲ ਸਹੀ ਗੱਲ ਹੈ ਜੀ। ਅਸੀਂ ਵੀ ਜਦੋਂ ਕੰਮ ਕਰਦੇ ਸੀਗੇ, ਸੇਮ ਤੁਹਾਡੇ ਵਾਲੀ ਸਿਚੁਏਸ਼ਨ ਹੁੰਦੀ ਸੀ, ਅਸੀਂ ਵੀ ਆਪਣਾ ਲੋਡ ਖੁਦ ਚੱਕਦੇ ਸੀ। ਪਰ ਇਹ ਆ ਕਿ ਲੌਂਗ ਟਰਮ ਜਦੋਂ ਤੁਸੀਂ ਟਰੱਕਿੰਗ ਇੰਡਸਟਰੀ 'ਚ ਰਹਿੰਦੇ ਆ, ਲੌਂਗ ਟਰਮ ਤੁਸੀਂ ਕੰਮ ਕਰਦੇ ਆ, ਤੇ ਉਦੋਂ ਤੁਹਾਨੂੰ ਜਿਹੜੀਆਂ ਕਾਮਨ ਇਸ਼ੂਜ਼ ਹੁੰਦੀਆਂ ਸਾਰੀਆਂ, ਜਿਹੜੀਆਂ ਅਗੇਨ ਬਿਜ਼ਨਸ ਸੈਂਸ, ਮੈਂ ਬਿਲਕੁਲ 100% ਤਾਂ ਮੈਂ ਐਗਰੀ ਕਰਦਾ ਕਿ ਜਿਹੜੇ ਪੁਰਾਣੇ ਓਨਰ ਆਪਰੇਟਰਸ ਹੈਗੇ ਆ, ਜਿਹੜੇ ਮੁੰਡੇ ਚੰਗਾ ਕੰਮ ਕਰਦੇ ਹੈਗੇ ਆ, ਡੈਫੀਨੇਟਲੀ ਉਹ ਬਹੁਤ ਵਧੀਆ ਕੰਮ ਕਰਦੇ ਹੈਗੇ। ਮੇਰਾ ਜਿਹੜਾ ਭਾਵ ਸੀਗਾ ਉਹ ਹੈਗਾ ਕਿ ਜਿਹੜੀ ਅੱਜ ਦੇ ਵਿੱਚ ਜਿਹੜੀ ਕੁਇਕ ਜਿਹੜਾ ਐਂਟਰੀਆਂ ਹੋਈਆਂ ਆ, ਜਿਹੜੀਆਂ ਕੁਇਕ ਜਿਹੜਾ ਉਹ ਓਨਰ ਆਪਰੇਟਰ ਜਿਹੜਾ ਕਿ 6 ਮਹੀਨੇ ਟਰੱਕ ਚਲਾ ਕੇ ਲਾਇਸੈਂਸ ਲੈਣ ਤੋਂ ਬਾਅਦ ਤੇ ਟਰੱਕ ਲੈਂਦਾ ਹੈਗਾ, ਜਾਂ ਜਿਹੜੇ ਕੁਇਕ ਐਂਟਰੀਆਂ ਹੁੰਦੀਆਂ ਹੈਗੀਆਂ, ਉਹਨਾਂ ਦੇ ਉੱਤੇ ਜਿਹੜਾ ਆ ਉਹ ਮੇਰਾ ਇਹ ਜਿਹੜਾ ਕੁਐਸਚਨ ਸੀਗਾ ਜਾਂ ਇਹ ਜਿਹੜਾ ਕਮੈਂਟ ਸੀਗਾ। ਹਾਂ, ਡੈਫੀਨੇਟਲੀ ਜਿਹੜੇ ਪੁਰਾਣੇ ਆਪਣੇ ਓਨਰ ਆਪਰੇਟਰ ਹੈਗੇ ਆ, ਔਰ ਮੈਂ ਖੁਦ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਗਿਣਦਾ ਹੈਗਾ, ਅਸੀਂ ਸਾਡੇ ਕੋਲ ਇਹ ਕੰਮ ਹੁੰਦਾ ਸੀਗਾ ਜਦੋਂ ਕਿਤੇ ਅਸੀਂ ਬੈਠੇ ਹੈਗੇ ਆ। ਜੇ ਮੰਨ ਲਓ ਕਿ ਲੋਡ ਸਾਨੂੰ ਪਤਾ ਹੈ ਕਿ ਜੇ ਮੈਂ ਅਟਲਾਂਟਾ ਜਾਰਜੀਆ ਬੈਠਾ ਹੈਗਾ ਜਾਂ ਮੈਂ ਕਿਤੇ ਉੱਥੇ ਬੈਠਾ ਹੈਗਾ, ਉੱਥੋਂ ਮੈਨੂੰ ਕੈਲੀਫੋਰਨੀਆ ਦਾ ਲੋਡ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ ਜਾਂ ਵਧੀਆ ਨਹੀਂ ਮਿਲ ਰਿਹਾ ਹੈਗਾ, ਤੇ ਰਾਦਰ ਦੈਨ ਮੈਂ ਉੱਥੇ ਬੈਠਣ ਦੇ ਅਸੀਂ ਕੀ ਕਰੀਦਾ ਸੀਗਾ, ਅਸੀਂ ਲੋਕਲ ਉੱਥੋਂ ਦਾ ਕੋਈ ਨਾ ਕੋਈ ਲੋਡ ਜਿਹੜਾ ਹੈ ਲੋਕਲ ਲਾ ਲਈਦਾ ਸੀਗਾ। ਦਿਹਾੜੀ ਨਹੀਂ ਉੱਥੇ ਖਤਮ ਕਰੀ ਸੀ, ਉੱਥੇ ਬੈਠ ਕੇ ਲੋਕਲ ਲਾ ਲਈਦਾ ਸੀ। ਕੋਈ ਗੱਲ ਨਹੀਂ, ਅੱਜ ਨਹੀਂ ਮਿਲਿਆ ਕੱਲ ਨੂੰ ਮਿਲ ਜੂਗਾ, ਉਨੀ ਦੇਰ ਇੱਥੇ ਲੋਕਲ ਲਾ ਲਓ, ਕੁਛ ਹੋਰ ਕਰ ਲਓ, ਨਾ ਵਾਪਸ ਕੈਲੀਫੋਰਨੀਆ ਸਿੱਧੇ ਆਓ। ਉੱਥੇ ਅਟਲਾਂਟਾ ਤੋਂ ਤੁਸੀਂ ਥੱਲੇ ਨੂੰ ਆਪਣੇ ਚਲੇ ਜਾਓ, ਟੈਕਸਸ, ਸਦਰਨ ਟੈਕਸਸ ਚਲੇ ਜਾਓ, ਕਿਤੇ ਚਲੇ ਜਾਓ, ਤੁਸੀਂ ਆਪਣਾ ਟਰੱਕ ਮੂਵ ਕਰ ਲਓ। ਹੁਣ ਬਹੁਤ ਵਾਰੀ ਇਹ ਇਸ਼ੂ ਹੁੰਦਾ ਆ
ਕਿ ਦੇਖੋ ਕਈ ਵਾਰੀ ਲੋਡ ਜਿਹੜਾ ਇਸ ਵੇਲੇ ਜੇ ਮੈਂ ਗੱਲ ਕਰਾਂ ਅਟਲਾਂਟਾ ਏਰੀਆ ਜਾਂ ਉੱਧਰਲੇ ਏਰੀਆ ਦੇ ਵਿੱਚੋਂ ਕਈ ਵਾਰੀ ਲੋਡ ਜਿਹੜਾ ਕੈਲੀਫੋਰਨੀਆ ਨੂੰ ਜੇ 3000 ਦਾ ਲੋਡ ਆਉਂਦਾ ਆ, ਠੀਕ ਹੈ ਜੀ, ਤੇ ਸੇਮ ਕਈ ਵਾਰੀ ਉੱਥੋਂ ਹੀ ਸੇਮ ਜਗ੍ਹਾ ਤੋਂ ਲੋਡ ਜਿਹੜਾ ਰੀਨੋ ਦਾ ਆ ਉਹ 3700-3800 ਦਾ ਆਉਂਦਾ ਆ। ਤੇ ਜੇ ਤੁਸੀਂ ਕਿਸੇ ਨੂੰ ਇਹ ਗੱਲ ਕਹੋ ਨਾ ਵੀ ਭਾਜੀ ਉਹ ਤੁਸੀਂ ਚੱਕ ਲਓ ਰੀਨੋ ਦਾ, ਭਾਜੀ ਰੀਨੋ ਕੌਣ ਜਾਊਗਾ ਜੀ, ਛੱਡੋ ਪਰੇ, ਮਤਲਬ ਕਿ ਤੁਸੀਂ ਰੀਨੋ 3600-3700-3800 ਦੇ ਵਿੱਚ ਆਣ ਕੇ ਤੇ ਉਸ ਤੋਂ ਬਾਅਦ ਖਾਲੀ ਕੈਲੀਫੋਰਨੀਆ ਨਹੀਂ ਆ ਸਕਦੇ, ਪਰ ਕੈਲੀਫੋਰਨੀਆ ਨੂੰ 3000 ਦਾ ਸਿੱਧਾ ਲੱਗਦਾ। ਇਹ ਜਿਹੜੀਆਂ ਡਿਸੀਜਨ ਮੇਕਿੰਗ ਹੈ ਨਾ, ਇਹ ਡਿਸੀਜਨ ਮੇਕਿੰਗ ਜਿਹੜੀ ਆ, ਇਹ ਜਿਹੜਾ ਐਕਸਪੀਰੀਅੰਸ ਡਰਾਈਵਰ ਹੈਗਾ, ਐਕਸਪੀਰੀਅੰਸ ਓਨਰ ਪਿੱਟਰ ਹੈਗਾ, ਉਹਦੇ ਕੋਲ ਹੁੰਦੀ ਆ। ਜਿਹੜਾ ਨਵਾਂ ਹੈਗਾ ਉਹਨੂੰ ਸਿਰਫ ਇਹ ਹੁੰਦਾ ਵੀ ਮੈਂ ਵਾਪਸ ਸਿੱਧਾ ਕੈਲੀਫੋਰਨੀਆ ਆਉਣਾ। ਜਦੋਂ ਤੁਸੀਂ ਇਹ ਚੀਜ਼ਾਂ ਕਰਦੇ ਆ ਉਦੋਂ ਡੈਫੀਨੇਟਲੀ ਤੁਸੀਂ ਹਰਟ ਕਰਦੇ ਆ ਆਪਣੇ ਆਪ ਨੂੰ, ਕਿਉਂਕਿ ਉਹ ਤੁਸੀਂ ਪ੍ਰੀ ਪ੍ਰੋਡਿਕਟ ਕਰਦੇ ਆ ਜੋ ਬੈਠਾ ਬਰੋਕਰ ਸੋਚ ਰਿਹਾ ਵੀ ਇਹ ਕੈਲੀਫੋਰਨੀਆ ਟਰੱਕ ਨਹੀਂ, ਕੈਲੀਫੋਰਨੀਆ ਵਾਪਸ ਜਾਣਾ। ਸੋ ਉਹਨੂੰ ਪਤਾ ਵੀ ਤੁਸੀਂ ਕੈਲੀਫੋਰਨੀਆ ਵਾਪਸ ਜਾਣਾ। ਜੇ ਉਹਨੂੰ ਇਹ ਆ ਵੀ ਤੁਸੀਂ ਕੈਲੀਫੋਰਨੀਆ ਤੁਸੀਂ ਕਿਤੇ ਮਰਜ਼ੀ ਜਾ ਸਕਦੇ, ਠੀਕ ਹੈ ਨਾ, ਫਿਰ ਉਹਦਾ ਰੇਟ ਦਾ ਫਰਕ ਹੋਊਗਾ ਜੀ। ਆਪਣੇ ਅਗਲੇ ਕਾਲਰ ਜਿਹੜੇ ਨੇ ਜੀ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਵੀਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਸਿਰਫ ਆਪਣੇ ਵਿਚਾਰ ਤਾਂ ਨਹੀਂ, ਕੋਈ ਇੰਨਾ ਲਾਇਕ ਤਾਂ ਨਹੀਂ ਹੈਗਾ, ਪਰ ਮੈਂ ਸੁਣ ਰਿਹਾ ਸੀ ਹੁਣੇ, ਜਿੱਦਾਂ ਮੈਂ ਰੋਜ਼ ਸੁਣਦਾ ਆਪ ਜੀ ਨੂੰ, ਤੇ ਮੇਰੀ ਆਦਤ ਸੀਗੀ। ਮੈਂ ਉਸ ਸੰਬੰਧ 'ਚ ਕਹਿਣਾ ਚਾਹੁੰਦਾ ਜਿੱਦਾਂ ਐਪਾਂ ਦੀ ਗੱਲ ਚੱਲ ਰਹੀ ਆ ਵੀ ਊਬਰ ਫਰੇਟ ਹੋਇਆ, ਕੌਨਵਾਏ ਹੋਇਆ, ਜਾਂ ਰੀਲੇ ਹੋਇਆ, ਜਾਂ ਕੁਛ ਹੋਰ ਐਪ ਆ ਵੀ ਉਹ ਇਲੈਕਟ੍ਰੋਨਿਕ ਐਪ ਆ, ਪਰ ਉਹਦੇ ਨਾਲ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ। ਅੱਜ ਦੀ ਟੌਪਿਕ ਤੋਂ ਮੈਨੂੰ ਇੱਦਾਂ ਲੱਗ ਰਿਹਾ ਵੀ ਉਹਦਾ ਨੁਕਸਾਨ ਕਿਹਾ ਜਾ ਰਿਹਾ ਵੀ ਉਹ ਊਬਰ ਦਾ ਲੋਡ ਸੀਗਾ ਇੱਦਾਂ ਖਰਾਬ ਹੋ ਰਿਹਾ, ਵੀ ਸੁਣ ਨਹੀਂ ਰਿਹਾ ਸੀ, ਪਰ ਉਹ ਨਹੀਂ ਮੈਨੂੰ ਪਤਾ ਕਿਤੇ ਵੇਲੇ ਨਹੀਂ ਵੀ ਸੁਣਦੇ ਹੋਣਗੇ। ਪਰ ਉਹਦੇ ਨਾਲ ਜਿੱਦਾਂ ਮੈਂ ਆਪਣੇ ਸਰਕਲ 'ਚ ਗੱਲ ਕਰਦਾ, ਕੈਨੇਡਾ ਦੇ ਵਿੱਚ ਇਹ ਐਪਾਂ ਨਹੀਂ ਹੈਗੀਆਂ, ਉੱਥੇ ਸ਼ੋਸ਼ਣ ਹੋ ਰਿਹਾ ਹੈ। ਜਿਹੜੇ ਵੱਡੀਆਂ ਕੰਪਨੀਆਂ ਵਾਲੇ ਆ, ਵੱਡੇ ਟਰੱਕਾਂ ਵਾਲੇ ਆ, ਜਿਹੜੇ ਸਿੰਗਲ ਓਨਰ ਆਪਰੇਟਰ ਆ ਜਾਂ ਉਹਨਾਂ ਬੰਦਿਆਂ ਨੂੰ ਪੈਸੇ ਦੇ ਕੇ ਰਾਜੀ ਨਹੀਂ। ਉਹ ਕਹਿੰਦੇ ਤੁਹਾਨੂੰ ਅਸੀਂ ਫਰੇਟ ਰੇਟ ਹੀ ਦੇਣਾ ਆ, $1 ਮੀਲ ਨੂੰ ਦੇਣਾ ਆ ਜਾਂ $1.25 ਮੀਲ ਨੂੰ ਦੇਣਾ ਆ। ਸਾਡੇ ਅਮਰੀਕਾ ਦੇ ਵਿੱਚ ਓਪਰਚੁਨਿਟੀਜ਼ ਹੈ, ਜਿੱਦਾਂ ਆਪਾਂ ਦੇਖਦੇ ਹਾਂ ਇੱਕ ਤੋਂ ਵੱਧ ਕੰਪਨੀਆਂ ਜਦੋਂ ਫੋਨਾਂ ਦੇ ਵਿੱਚ ਵੀ ਖੜੀਆਂ ਹੁੰਦੀਆਂ ਤਾਂ ਕੰਪੀਟੀਸ਼ਨ ਹੋਣ ਦੇ ਨਾਲ ਤੁਹਾਨੂੰ ਦੂਜੇ ਜਿਹੜਾ ਬੰਦੇ ਨੂੰ ਫਾਇਦਾ ਹੁੰਦਾ। ਇੱਦਾਂ ਹੀ ਇਹ ਐਪਾਂ ਆਉਣ ਦੇ ਨਾਲ ਮੈਨੂੰ ਤਾਂ ਇੱਦਾਂ ਲੱਗਦਾ ਜਿਹੜੇ 100 ਟਰੱਕਾਂ ਵਾਲੇ ਸੀ ਉਹ ਆਪਣੇ ਤਾਂ ਉਹਨਾਂ ਨੇ ਪਹਿਲਾਂ 100 ਟਰੱਕ ਹੀ ਕਵਰ ਕਰਕੇ ਦੂਏ ਬੰਦੇ ਨੂੰ ਜਿਹਨੂੰ ਡਿਸਪੈਚ ਦੇਣੀ ਆ ਨਾ, ਉਹ ਇਹਨਾਂ ਦਾ ਕੁਛ ਨਾ ਕੋਈ ਡਰ ਹੈਗਾ ਕਰਕੇ ਤੁਹਾਨੂੰ ਰੇਟ ਮਿਲਦਾ, ਨਹੀਂ ਤਾਂ ਤੁਹਾਨੂੰ ਸਾਡਾ ਸ਼ੋਸ਼ਣ ਹੀ ਇੰਨਾ ਚਿਰ ਦਾ ਹੋ ਰਿਹਾ ਸੀਗਾ। ਮੇਰਾ ਦੇਖੋ ਜੀ ਇਹਨਾਂ ਸਹਿਮਤ ਹੋਣਾ ਜ਼ਰੂਰੀ ਨਹੀਂ। ਹਾਂਜੀ, ਨਹੀਂ ਮੈਂ ਬਿਲਕੁਲ ਤੁਹਾਡੇ ਓਪੀਨੀਅਨ ਦੀ ਬਿਲਕੁਲ ਕਦਰ ਕਰਦਾ ਹਾਂ, ਬਿਲਕੁਲ ਤੁਹਾਡੀਆਂ ਗੱਲਾਂ ਜਿਹੜੀਆਂ ਸਹੀ ਹੈਗੀਆਂ। ਇਹੋ ਹੀ ਇੱਕ ਪ੍ਰੋਬਲਮ ਹੈਗੀ ਆ। ਦੇਖੋ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਨਾ, ਜਦੋਂ ਇਹ ਐਪਸ ਨਵੀਆਂ ਆਈਆਂ ਸੀਗੀਆਂ, ਠੀਕ ਹੈ ਨਾ, ਜਿੱਦਣ ਇਹ ਐਪਸ ਵਧੀਆ ਲੱਗਦੀਆਂ ਸੀ ਬਹੁਤ, ਉਦੋਂ ਇਹਨਾਂ ਨੇ ਬੜਾ ਵਧੀਆ ਰੇਟ ਵੀ ਦਿੱਤੇ, ਸਭ ਕੁਛ ਵਧੀਆ ਦਿੱਤਾ, ਠੀਕ ਹੈ ਨਾ। ਹੌਲੀ ਹੌਲੀ ਜਦੋਂ ਉਹਨਾਂ ਦਾ ਕੰਮ ਵੱਧਦਾ ਗਿਆ, ਜਦੋਂ ਉਹਨਾਂ ਦੇ ਮੂੰਹ ਨੂੰ ਖੂਨ ਲੱਗਦਾ ਗਿਆ, ਉਹਨਾਂ ਨੂੰ ਪਤਾ ਲੱਗਦਾ ਗਿਆ, ਠੀਕ ਹੈ ਨਾ, ਉਦਾਂ ਹੌਲੀ ਹੌਲੀ ਰੇਟ ਜਿਹੜੇ ਆ ਉਹ ਘੜੀਸ ਕੇ ਥੱਲੇ ਆ ਗਏ। ਮੇਰੇ ਖਿਆਲ ਦੇ ਵਿੱਚ ਰਾਜਕਿਰਨ ਇਸ ਵੇਲੇ ਜਿਹੜੀ ਸਿਚੁਏਸ਼ਨ ਆਪਾਂ ਜੇ ਕਹੀਏ ਨਾ ਵੀ ਪੰਜਾਬ ਦੇ ਫਾਰਮਰਾਂ ਵਾਲੀ ਗੱਲ ਆ, ਮੈਨੂੰ ਬੜੀ ਇਸ ਵੇਲੇ ਵਧੀਆ ਜੀ ਢੁੱਕਦੀ ਲੱਗਦੀ ਆ ਬਈ ਜਿਹੜੀ ਉੱਥੇ ਉਹ ਕਹਿੰਦੇ ਵੀ ਕੰਟੈਕਟ ਫਾਰਮਿੰਗ ਹੈ ਜਾਂ ਉਹ ਸਾਰਾ ਕੁਛ ਆ, ਉਹ ਪਹਿਲਾਂ ਦੇ ਰੇਟ ਬੜੇ ਵਧੀਆ ਹੁੰਦੇ ਆ, ਪਹਿਲਾਂ ਤਾਂ ਬਹੁਤ ਸੋਹਣਾ ਹੁੰਦਾ, ਤੇ ਹੌਲੀ ਹੌਲੀ ਤੁਹਾਨੂੰ ਗੋਡਿਆਂ ਤੇ ਲੈ ਆਉਂਦੇ, ਹੌਲੀ ਤੁਹਾਨੂੰ ਉੱਥੇ ਥੱਲੇ ਲੈ ਆਉਂਦੇ ਆ ਵੀ ਘੜੀਸ ਕੇ ਵੀ ਤੁਸੀਂ ਨਾ ਉੱਧਰ ਜੋਗੇ ਰਹਿ ਸਕੋ ਨਾ। ਹੁਣ ਐਕਚੁਅਲੀ ਦੇ ਵਿੱਚ ਜਿਹੜੀ ਇਹ ਐਪਸ ਵਾਲਾ ਬਿਜ਼ਨਸ ਹੈਗਾ, ਮੈਂ ਨਹੀਂ ਕਹਿੰਦਾ ਐਪਸ ਵਾਲਾ ਬਿਜ਼ਨਸ ਨਹੀਂ ਆਉਣਾ ਚਾਹੀਦਾ, ਡੈਫੀਨੇਟਲੀ ਆਉਣਾ ਚਾਹੀਦਾ, ਡੈਫੀਨੇਟਲੀ ਕੰਪੀਟੀਸ਼ਨ ਹੋਣਾ ਚਾਹੀਦਾ, ਪਰ ਆਬਵੀਅਸਲੀ ਹੌਲੀ ਜਿਹੜੇ ਰੇਟਸ ਆ ਉਹ ਇੰਨੇ ਕੁ ਥੱਲੇ ਆ ਗਏ ਆ, ਇੰਨੇ ਕੁ ਜਿਹੜੇ ਇਹਦੇ 'ਚ ਹੁਣ ਤਾਂ ਉਹ ਕਹਿੰਦੇ ਨਾ ਕਿ ਪਹਿਲਾਂ ਤਾਂ ਠੀਕ ਹੈ, ਜਿੱਦਾਂ ਭਾਜੀ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਔਰ ਉੱਥੇ ਕੰਪਨੀਆਂ ਸ਼ੋਸ਼ਣ ਕਰਦੀਆਂ ਹੈਗੀਆਂ, ਉਹ ਡੈਫੀਨੇਟਲੀ ਕਰਦੀਆਂ ਹੈਗੀਆਂ। ਕਾਫੀ ਮੇਰੇ ਕੋਲ ਜਿਹੜੇ ਕਾਲਸ ਆਉਂਦੀਆਂ ਹੈਗੀਆਂ, ਕਾਫੀ ਵਾਰੀ ਗੱਲ ਹੁੰਦੀ ਆ, ਉਧਰਲੀਆਂ ਜਿਹੜੇ ਓਨਰ ਆਪਰੇਟਰਸ ਆ ਉਹਨਾਂ ਨਾਲ ਗੱਲ ਹੁੰਦੀ ਆ ਔਰ ਇਹ ਗੱਲ ਕਰਦੇ ਆ ਕਿ ਆ ਇੱਦਾਂ ਦਾ ਕੰਮ ਹੁੰਦਾ ਹੈ। ਪਰ ਉਹਦੇ ਨਾਲ ਇਹ ਆ ਕਿ ਜਦੋਂ ਤੁਸੀਂ ਨਾ ਇੱਕ ਤੁਹਾਨੂੰ ਕੰਪਨੀ ਸ਼ੋਸ਼ਣ ਕਰਦੀ ਆ, ਤੇ ਇਹ ਵੀ ਇੱਕ ਵੱਡੀ ਕੰਪਨੀ ਹੈ, ਜਿਹੜੀ ਐਪ ਹੈ ਨਾ ਉਹ ਵੀ ਇੱਕ ਵੱਡੀ ਕੰਪਨੀ ਆ, ਉਹ ਇੱਕ ਬ੍ਰੋਕਰ ਆ, ਠੀਕ ਹੈ ਨਾ। ਸਿਰਫ ਉਹ ਇਹ ਕਿਹਾ ਕਿ ਉਹ ਇਲੈਕਟ੍ਰੋਨਿਕ ਬ੍ਰੋਕਰ ਆ। ਜਿਹੜਾ ਦੂਜਾ ਬ੍ਰੋਕਰ ਸੀ ਨਾ, ਜਿਹੜਾ ਬੰਦਾ ਸੀਗਾ ਬੈਠਾ, ਕੋਈ ਇਨਸਾਨ ਬੈਠਾ ਸੀਗਾ, ਕੁਛ ਇੱਕ ਕੰਪਨੀਆਂ ਨੂੰ ਛੱਡ ਕੇ ਰਾਜਗੜ੍ਹ ਮੈਂ ਕਹਿ ਰਿਹਾ ਕਿ ਜਿਵੇਂ ਉਹਨਾਂ ਦਾ ਕਹਿੰਦਾ ਤੇ ਫਿਰ ਹਰ ਇੱਕ ਬੰਦਾ ਕਹਿੰਦਾ ਯਾਰ ਉਹ ਤਾਂ ਬਹੁਤ ਲੁੱਟਦੇ ਆ। ਪਰ ਐਨੀਵੇ ਜਿਹੜਾ ਕੰਪਿਊਟਰ ਹੈ ਨਾ, ਕੰਪਿਊਟਰ ਦੇ ਵਿੱਚ ਜਿਹੜੀ ਪ੍ਰੀਸਾਈਜ਼ ਆ ਹਰ ਚੀਜ਼, ਕਿ ਤੁਹਾਡੀ ਹਰ ਐਕਸ਼ਨ ਜਿਹੜਾ ਆ, ਹੁਣ ਮੰਨ ਲਓ ਜਿਹੜਾ ਪਹਿਲਾਂ ਬੰਦਾ ਸੀਗਾ ਬ੍ਰੋਕਰ, ਉਹ ਤੁਸੀਂ ਮੰਨ ਲਓ ਸੇਮ ਕੰਪਨੀ, ਮੰਨ ਲਓ ਟਿੱਕੀ ਵਾਲਾ CH ਰੋਬਿਨਸਨ ਆ, ਤੁਸੀਂ ਉਹਨਾਂ ਦੇ ਡੈਲਸ ਆਫਿਸ ਨਾਲ ਡੀਲ ਕਰਦੇ ਆ,
ਠੀਕ ਹੈ ਨਾ। ਪਰ ਚਲੋ ਮੁੜ ਕੇ ਫਿਰ ਤੁਸੀਂ ਕਦੀ ਇੰਡੀਅਨ ਐਪਲਸ ਆਫਿਸ ਨਾਲ ਡੀਲ ਕੀਤਾ ਤੇ ਉੱਥੇ ਬੰਦਾ ਹੋਰ ਬੈਠਾ, ਉਹਨੇ ਤੁਹਾਨੂੰ ਹੋਰ ਹਿਸਾਬ ਦਾ ਡੀਲ ਕੀਤਾ, ਹੋਰ ਹਿਸਾਬ ਦਾ ਟਰੀਟ ਕੀਤਾ। ਪਰ ਇਹਦੀ ਕੰਪਿਊਟਰ ਐਪਸ ਆ, ਤੁਸੀਂ ਜਿੱਥੇ ਮਰਜ਼ੀ ਨੋਟ ਕੀਤਾ, ਜੋ ਮਰਜ਼ੀ ਕੀਤਾ, ਤੁਹਾਡੀ ਹਰ ਐਕਸ਼ਨ ਨੂੰ ਨੋਟ ਕਰੀ ਜਾਂਦੀ, ਹਰ ਐਕਸ਼ਨ ਨੂੰ ਤੁਹਾਨੂੰ ਉਹ ਰਿਕਾਰਡ ਕਰੀ ਜਾਂਦੀ ਆ। ਸੋ ਉਸ ਤੋਂ ਬਾਅਦ ਜਿੰਨਾ ਵੀ ਤੁਹਾਨੂੰ ਕੰਮ ਉਸ ਐਪ ਤੋਂ ਮਿਲਣਾ ਆ, ਉਹ ਤੁਹਾਡੇ ਪਿਛਲੇ ਐਕਸ਼ਨਾਂ ਦੇ ਉੱਤੇ ਮਿਲਣਾ। ਜੋ ਤੁਸੀਂ ਐਕਸ਼ਨ ਇੱਕ ਵਾਰੀ ਕਰਤਾ ਉਹਦੇ ਵਿੱਚ, ਜੋ ਤੁਸੀਂ ਰੇਟ ਚੁੱਕ ਲਿਆ ਇੱਕ ਵਾਰੀ ਉਹਦੇ ਵਿੱਚ, ਮੰਨ ਲਓ ਕਿਤੇ ਫਸਿਆਂ ਨੇ ਰੇਟ ਘੱਟ ਚੁੱਕ ਲਿਆ, ਤੇ ਡੈਫੀਨੇਟਲੀ ਡਾਊਨ ਦਾ ਲਾਈਨ ਤੁਹਾਨੂੰ ਉਹ ਚੱਲਦਾ ਹੀ ਰਹਿਣਾ ਹੈ। ਹੁਣ ਈਵਨ ਐਮਾਜ਼ੋਨ ਦੇ ਵਿੱਚ ਵੀ ਇੱਦਾਂ ਹੀ ਹੈ। ਜੇ ਉੱਥੇ ਤੁਹਾਡੀ ਪਰਫੋਰਮੈਂਸ ਆ, ਜੇ ਉੱਥੇ ਤੁਸੀਂ ਵਧੀਆ ਕੰਮ ਕਰਦੇ ਆ, ਜੇ ਤੁਹਾਡਾ ਉੱਥੇ ਰੈਕਡ ਵਧੀਆ ਹੈਗਾ, ਤੇ ਤੁਹਾਨੂੰ ਲੋਡ ਵਧੀਆ ਮਿਲਦੇ ਆ ਜਾਂ ਤੁਹਾਨੂੰ ਦਿਖਦੇ ਆ। ਅਦਰਵਾਈਜ਼ ਇੱਦਾਂ ਹੀ CH ਰੋਬਿਨਸਨ ਆ, ਇੱਦਾਂ ਹੀ ਹਰ ਇੱਕ ਜਿਹੜੀਆਂ ਐਪਸ ਜਿੰਨੀਆਂ ਆਪਣੀਆਂ ਆ, ਜੇ ਤੁਹਾਡੀ ਪਰਫੋਰਮੈਂਸ ਹੈਗੀ ਆ, ਤੁਹਾਡਾ ਸਾਰਾ ਕੁਛ ਟੌਪ ਆਫ ਦਾ ਲਾਈਨ ਹੈਗਾ, ਤੇ ਤੁਹਾਨੂੰ ਉਹ ਚੀਜ਼ਾਂ ਮਿਲਦੀਆਂ ਨਹੀਂ, ਤੇ ਉਹਦੇ ਵਿੱਚ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਆਟੋਮੈਟਿਕਲੀ ਤੁਹਾਡੇ ਅੱਖਾਂ ਤੋਂ ਪਰੇ ਹੋ ਜਾਂਦੀਆਂ। ਜੀ ਜੀ ਬਿਲਕੁਲ। ਇਹ ਜਿਹੜੀ ਕੈਪੀਟਲਿਸਟ ਜਿਹੜੀ ਮਾਰਕੀਟ ਹੁੰਦੀ ਆ, ਪਹਿਲੋਂ ਤੁਹਾਨੂੰ ਉਹਨਾਂ ਨੇ ਆਪਣੇ ਨਾਲ ਜਿਹੜਾ ਉਹ ਜੋੜਨਾ ਹੁੰਦਾ ਹੈ, ਉਦੋਂ ਹਰ ਇੱਕ ਚੀਜ਼ ਤੁਹਾਨੂੰ ਉਹਨਾਂ ਨੇ ਫਾਇਦਾ ਦੇਣਾ ਹੁੰਦਾ ਹੈ। ਅਤੇ ਫਿਰ ਜਦੋਂ ਇੱਕ ਵਾਰੀ ਤੁਸੀਂ ਉਸ ਦੇ ਆਦੀ ਹੋ ਜਾਂਦੇ ਆ, ਤਾਂ ਫਿਰ ਹੌਲੀ ਹੌਲੀ ਜਿਹੜੇ ਆ ਉਹ ਆਪਣੀਆਂ ਮਨਮਰਜ਼ੀਆਂ ਜਿਹੜੀਆਂ ਆ ਉਹ ਕਰਦੇ ਆ। ਇਹ ਹੁੰਦਾ ਆਇਆ ਆ ਅਤੇ ਹੁੰਦਾ ਹੀ ਰਹਿਣਾ ਆ ਅਜਿਹੇ ਜਿਹੜੀ ਆ ਉਸ ਜਿਹੜੀ ਆ ਮਾਰਕੀਟ ਦੇ ਵਿੱਚ। ਸੋ ਹੋਪ ਹੀ ਕਰ ਸਕਦੇ ਹਾਂ, ਉਮੀਦ ਹੀ ਕਰ ਸਕਦੇ ਹਾਂ। ਸੋ ਇਸੇ ਲਈ ਕਈ ਇਹਦੀ ਰੈਗੂਲੇਸ਼ਨਸ ਜਦੋਂ ਲੈ ਕੇ ਆਉਂਦੇ ਆ ਵੀ ਨਹੀਂ ਇੱਦਾਂ ਹੀ ਕੀਤਾ ਜਾ ਸਕਦਾ, ਇੰਨਾ ਹੀ ਵੱਧ ਤੋਂ ਵੱਧ ਜਿਹੜਾ ਉਹ ਹੋ ਸਕਦਾ ਆ, ਉਹ ਕਈਆਂ ਨੂੰ ਚੰਗਾ ਵੀ ਲੱਗਦਾ ਅਤੇ ਕਈਆਂ ਨੂੰ ਮਾੜਾ ਵੀ ਲੱਗਦਾ ਹੈ। ਸੋ ਇਹ ਹਰ ਇੱਕ ਪੱਖ ਦੇ ਜਿਹੜੇ ਆ, ਹਰ ਇੱਕ ਇਸ਼ੂ ਦੇ ਇੱਕ ਹਿਸਾਬ ਦੇ ਨਾਲ ਜਿਹੜੇ ਦੋ ਪੱਖ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਹੀ ਆ, ਜਿਨ੍ਹਾਂ ਨੂੰ ਫਾਇਦਾ ਹੋ ਰਿਹਾ ਅਤੇ ਜਿਨ੍ਹਾਂ ਨੂੰ ਜਿਹੜਾ ਇਸ ਦੇ ਵਿੱਚ ਨੁਕਸਾਨ ਹੋ ਰਿਹਾ ਹੁੰਦਾ ਹੈ। ਸੋ ਇਹ ਜਿਹੜੀ ਗੱਲਬਾਤ ਉਹ ਚੱਲ ਰਹੀ ਸੀ। ਪਰ ਜਿਹੜਾ FMCSA ਵਾਲਾ ਰੂਲ ਸੀਗਾ, ਜਿਸ ਦੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀਗੀ ਵੀ CDL ਦੇ ਵਿੱਚ ਜਿਹੜੀ ਰਿਲੈਕਸੇਸ਼ਨ ਹੈ, ਇਹ ਕਦੋਂ ਤੋਂ ਇਹਨਾਂ ਨੇ ਨੈਕਸਟ ਈਅਰ ਤੋਂ ਚਾਲੂ ਕਰਨੀ ਹੈ ਜਾਂ ਕਦੋਂ ਤੋਂ ਚਾਲੂ ਕਰ ਰਹੇ ਹੈ? ਇਹ ਰਾਜਕੁਮਾਰ ਜਿੱਦਣ ਜਿਹੜਾ ਰੂਲ ਹੈਗਾ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਹੋ ਜਾਊਗਾ, ਉਸ ਤੋਂ 60 ਡੇਜ਼ ਬਾਅਦ ਦੇ ਵਿੱਚ ਇਹਦੀ ਜਿਹੜੀ ਆ। ਤੇ ਕੀ ਇਸ ਨੂੰ ਕੀ ਜੇ ਉੱਥੇ ਜ਼ਿਆਦਾ ਰਜਿਸਟਰੀ ਦੇ ਵਿੱਚ ਜੇ ਕਮੈਂਟ ਉਸ ਦੇ ਉੱਤੇ, ਜਿੱਦਾਂ ਕਿ ਆਲਰੇਡੀ ਕਮੈਂਟ ਤਾਂ ਹੋ ਚੁੱਕਿਆ, ਕਿ ਦੁਬਾਰਾ ਵੀ ਅਜੇ ਇਸ ਦੇ ਕੋਈ ਚਾਂਸ ਹੁੰਦੇ ਆ ਵੀ ਇਹ ਚੀਜ਼ ਨੂੰ ਵਾਪਸ ਜਿਹੜਾ ਉਹ ਲੈ ਲੈਣ ਜਾਂ ਉਹ ਇਸ ਨੂੰ ਨਾ ਲਾਗੂ ਕਰਨ? ਮੇਰੇ ਖਿਆਲ ਦੇ ਵਿੱਚ ਹੁਣ ਉਹ ਆਪਸ਼ਨ ਨਹੀਂ ਅਵੇਲੇਬਲ ਹੈਗੀ, ਕਿਉਂਕਿ ਉਹ ਆਪਸ਼ਨ ਆਲਰੇਡੀ ਆਪਾਂ ਰਨ ਆਊਟ ਕਰ ਚੁੱਕੇ ਆ, ਕਿਉਂਕਿ ਲਾਸਟ ਈਅਰ ਜਿਹੜੇ ਦੇ ਕਮੈਂਟ ਪੀਰੀਅਡ ਹੋ ਚੁੱਕੇ, ਫਾਈਨਲ ਰੂਲ ਬਣ ਚੁੱਕਾ। ਸੋ ਫਾਈਨਲ ਰੂਲ ਜਿਹੜਾ ਆ ਉਹ ਰਜਿਸਟਰ ਦੇ ਵਿੱਚ ਜਿੱਦਣ ਵੀ ਇਹ ਪਬਲਿਸ਼ ਹੁੰਦਾ ਆ, ਉਸ ਤੋਂ 60 ਡੇਜ਼ ਬਾਅਦ ਦੇ ਵਿੱਚ ਇਹਨੂੰ ਲਾਗੂ ਹੋ ਜਾਣਾ ਇਹਨੇ। ਸੋ ਲੈਟਸ ਸੀ ਕਿ ਇਹਨੂੰ ਬਾਅਦ ਦੇ ਵਿੱਚ ਰਿਪੀਲ ਕੀਤਾ ਜਾ ਸਕਦਾ, ਹੁਣ ਬਾਅਦ ਦੇ ਵਿੱਚ ਇਹਦੇ ਉੱਦਾਂ ਹੋ ਸਕਦਾ, ਪਰ ਇਹ ਆਲਰੇਡੀ ਬਣ ਚੁੱਕਾ। ਜੀ ਜੀ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਰਮਨ ਜੀ, ਥੈਂਕ ਯੂ ਬਹੁਤ ਬਹੁਤ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਆਪਾਂ ਸਮਾਪਤ ਕਰਦੇ ਹਾਂ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲੀ ਵਾਰ ਜ਼ਰੂਰ ਸਰੋਤਿਓ ਜਿਹੜਾ ਤੁਸੀਂ ਜ਼ਰੂਰ ਕਾਲ ਕਰਿਆ ਕਰੋ, ਆਪਣੇ ਵਿਚਾਰ ਟਰੱਕਿੰਗ ਇੰਡਸਟਰੀ ਬਾਰੇ ਆਪਣੇ ਜਿਹੜੇ ਵਿਚਾਰ ਉਹ ਜ਼ਰੂਰ ਸਾਂਝੇ ਕਰਿਆ ਕਰੋ। ਕਾਲ ਕਰਨ ਦੇ ਲਈ ਨੰਬਰ ਰਹਿੰਦਾ 408-272-5200। ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਅਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਆਪਾਂ ਦੱਸਦੇ ਜਾਈਏ ਵੀ ਅੱਜ ਦੁਪਹਿਰ ਨੂੰ 2 ਵਜੇ 17 ਦਸੰਬਰ ਨੂੰ ਜਿਹੜਾ ਫੇਸਬੁੱਕ ਹੈੱਡਕੁਆਟਰ ਦਾ ਜਿਹੜਾ ਆ ਉਹ ਘਿਰਾਓ ਕੀਤਾ ਜਾ ਰਿਹਾ, ਉਸ ਦੇ ਬਾਹਰ ਜਿਹੜਾ ਉਹ ਪ੍ਰੋਟੈਸਟ ਹੋਊਗਾ। 1 ਹੈਕਰ ਵੇ ਮੈਨਲੋ ਪਾਰਕ ਜਿਹੜਾ ਫੇਸਬੁੱਕ ਹੈੱਡਕੁਆਟਰ ਆ ਉਸ ਦੇ ਬਾਹਰ। ਇਹ ਇਸ ਲਈ ਵੀ ਜਿਹੜੇ ਇਸ ਟਾਈਮ ਪ੍ਰੋਟੈਸਟ ਚੱਲ ਰਹੇ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ, ਜਿਹੜੇ ਭਾਰਤ ਦੇ ਵਿੱਚ ਕਿਸਾਨਾਂ ਦੇ ਦੁਆਰਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਰੋਕਿਆ ਜਾ ਰਿਹਾ ਆ। ਅਤੇ ਨਾਲੇ ਜਿਹੜਾ ਫੇਸਬੁੱਕ ਵਾਲਾ ਆ ਉਹ ਆਪ ਅੰਬਾਨੀਆਂ ਅਡਾਨੀਆਂ ਦੇ ਨਾਲ ਮਿਲ ਕੇ ਉੱਥੇ ਦੀ ਇੰਡਸਟਰੀ ਦੇ ਵਿੱਚ ਆਪ ਭਾਗੀਦਾਰ ਜਿਹੜਾ ਬਣਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਨ ਜਾ ਰਿਹਾ ਹੈਗਾ ਆ। ਅਤੇ ਰੀਸੈਂਟਲੀ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਜਿਹੜੀ ਉਹ ਸਾਹਮਣੇ ਆਈ ਸੀ, ਜਿਸ ਦੇ ਵਿੱਚ ਉਹਨਾਂ ਨੇ ਬਜਰੰਗ ਦਲ ਵਰਗੇ ਦੇ ਜਿਹੜੇ ਅੱਤਵਾਦੀ ਗਰੁੱਪ ਆ ਉਹਨਾਂ ਨੂੰ ਵੀ ਰੋਕਣ ਤੋਂ, ਇੱਕ ਹਿਸਾਬ ਦੇ ਨਾਲ ਉਹਨਾਂ ਦੀਆਂ ਦੁਆਰਾ ਜਿਹੜਾ ਜ਼ਹਿਰ ਉਗਲਿਆ ਜਾ ਰਿਹਾ ਉਸ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ। ਪਰ ਹੈਸ਼ਟੈਗ ਸਿੱਖ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਇਹ ਜਾਣ ਬੁੱਝ ਕੇ ਜਿਹੜਾ ਉਹ ਰੋਕ ਦਿੰਦੇ ਨੇ ਵੀ ਇਹ ਜਿਹੜੀਆਂ ਪੋਸਟ ਆ ਉਹ ਬਾਕੀ ਲੋਕਾਂ ਤੱਕ ਉਹ ਨਾ ਪਹੁੰਚ ਸਕਣ। ਸੋ ਇਸ ਸਾਰੀਆਂ ਚੀਜ਼ਾਂ ਦੇ ਕਰਕੇ ਫੇਸਬੁੱਕ ਦੇ ਹੈੱਡਕੁਆਟਰ ਦੇ ਬਾਹਰ ਜਿਹੜਾ ਆ ਉਹ ਘਿਰਾਓ ਕੀਤਾ ਜਾ ਰਿਹਾ ਹੈਗਾ। ਸੋ ਜ਼ਰੂਰ ਜਿਹੜੇ ਵੀ ਉੱਥੇ ਹੈਗੇ ਨੇ ਉਹ ਜ਼ਰੂਰ ਹੁਮ ਕੇ ਜਿਹੜਾ ਉੱਥੇ
ਇਹਨਾਂ ਨੂੰ ਪਹੁੰਚੋ ਜੀ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।